रेडियो यूएसए सुन रहे सारे श्रोतिਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਅਮਰੀਕਾ ਦਾ ਅੱਜ ਦਾ ਵੀਰਵਾਰ ਦਾ ਟਰੱਕਿੰਗ ਦਾ ਪ੍ਰੋਗਰਾਮ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 30 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500 ਦੇ ਉੱਤੇ। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਟਰੱਕਿੰਗ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਦੋ ਇੰਪੋਰਟੈਂਟ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਕੋਲਡ ਵਾਰ ਤੋਂ ਬਾਅਦ ਪਹਿਲੀ ਵਾਰੀ ਰਸ਼ੀਆ ਵਾਲਿਆਂ ਨੇ ਅਮਰੀਕਨ ਜਰਨਲਿਸਟ ਜੋ ਕਿ ਵਾਲ ਸਟਰੀਟ ਜਰਨਲ ਦੇ ਲਈ ਰਿਪੋਰਟ ਕਰਦਾ ਆ, ਉਸ ਨੂੰ ਐਸਪੀਓਨੇਜ ਚਾਰਜਸ ਦੇ ਉੱਤੇ ਅਰੈਸਟ ਕਰ ਲਿਆ ਆ। ਕਹਿੰਦੇ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਇਕੱਠੀ ਕਰਦਾ ਸੀ। ਰਸ਼ੀਆ ਦੀ ਮੇਨ ਸਿਕਿਉਰਿਟੀ ਸਰਵਿਸਿਜ਼ FSB ਨੇ ਕਲੇਮ ਕੀਤਾ ਆ ਇਵਾਨ ਗਰਸ਼ਕੋਵਿਚ, ਇੱਕ ਜਿਹੜਾ ਕਰਸਪੋਂਡੈਂਟ ਬੇਸਡ ਮਾਸਕੋ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਸੀਕ੍ਰੇਟਸ ਇਹ ਰਸ਼ੀਆ ਤੋਂ ਇਕੱਠੇ ਕਰ ਰਿਹਾ ਸੀ। ਸੋ ਪਹਿਲੀ ਵਾਰੀ ਹੋਇਆ ਕੋਲਡ ਵਾਰ ਤੋਂ ਬਾਅਦ ਅਮਰੀਕਨ ਜਰਨਲਿਸਟ ਨੂੰ ਰਸ਼ੀਆ ਨੇ ਅਰੈਸਟ ਕਰ ਲਿਆ ਤੇ ਉਹਦੇ ਤੇ ਐਸਪੀਨਾਜ ਦੇ ਚਾਰਜਸ ਲਾਏ ਹੈਗੇ ਆ। ਦੂਜੀ ਬਹੁਤ ਮਾੜੀ ਖਬਰ ਆ ਰਹੀ ਹੈਗੀ ਆ, ਇੱਕ ਅੱਜ ਆਰਮੀ ਨੇ ਕਨਫਰਮ ਕੀਤਾ ਆ ਵੀ 2 ਬਲੈਕ ਹਾਕ ਹੈਲੀਕਾਪਟਰਸ ਕੰਟਕੀ ਦੇ ਵਿੱਚ ਉਹ ਆਪਸ ਦੇ ਵਿੱਚ ਟਕਰਾ ਗਏ, ਜਿਨ੍ਹਾਂ ਦੇ ਨਾਲ 9 ਸਰਵਿਸਮੈਨ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਹ ਜਿਹੜੀ ਖਬਰ ਆ ਕੰਟਕੀ ਤੋਂ ਆ ਰਹੀ। ਜੀ ਜੀ, ਬਿਲਕੁਲ ਮਾੜੀਆਂ ਖਬਰਾਂ ਜਿਹੜੀਆਂ ਇਹ ਆਈ ਆ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ ਜੁੜ ਚੁੱਕੇ ਆ, ਜੋ ਆਪਾਂ ਹੁਣ ਟਰੱਕਿੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ। ਰਮਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਰੋਮ ਕੰਟਕੀ, ਲੂਇਸਵਿਲ ਕੰਟਕੀ ਤੋਂ। ਸੋ ਬਿਲਕੁਲ ਟਰੱਕ ਸ਼ੋਅ ਮੈਨੂੰ ਲੱਗਦਾ ਕੰਟਕੀ ਦੇ ਵਿੱਚ ਜਿਹੜਾ ਆਈ ਥਿੰਕ ਮੁਲਕ ਦਾ ਵਨ ਆਫ ਦਾ ਬਿਗੇਸਟ ਜਿਹੜਾ ਉੱਥੇ ਹੁੰਦਾ ਆ। ਸੋ ਉੱਥੇ ਪਹੁੰਚੇ ਆ। ਕਿੰਨੇ ਦਿਨ ਦੇ ਲਈ ਇੱਥੇ ਰਮਨ ਜੀ ਇਹ ਟਰੱਕ ਸ਼ੋਅ ਚੱਲਣਾ? ਇਹ 3 ਦਿਨ ਦੇ ਵਾਸਤੇ ਚੱਲਣਾ ਜੀ। ਫਰਾਈਡੇ ਆਪਣਾ ਥਰਸਡੇ, ਫਰਾਈਡੇ, ਸੈਟਰਡੇ 3 ਦਿਨ ਵਾਸਤੇ। ਤੇ ਇੱਥੇ ਜਿਹੜੀ ਕਿ ਸਾਰੀ ਕਹਿੰਦੇ ਆ ਟਰੱਕਿੰਗ ਇੰਡਸਟਰੀ ਇਕੱਠੀ ਹੁੰਦੀ ਆ। ਸਾਰੀ ਟਰੱਕਿੰਗ ਇੰਡਸਟਰੀ ਦਾ ਜਿਹੜਾ ਇੱਥੇ ਮਤਲਬ ਜਮਾਵੜਾ ਹੁੰਦਾ ਆ ਤੇ ਆਪਣੇ ਸਾਰੀਆਂ ਐਸੋਸੀਏਸ਼ਨਾਂ ਸਾਰੇ ਜਿਹੜੇ ਆ ਇੱਥੇ ਮਿਲਦੇ ਆ, ਪਲੱਸ SMCS ਤੇ DOT ਸਭ ਇੱਥੇ ਆਏ ਹੋਏ ਨੇ ਜੀ। ਰਮਨ ਜੀ, ਤੁਹਾਡੇ ਨਾ ਪਿੱਛੇ ਨੋਇਸ ਬਹੁਤ ਆ ਰਹੀ ਆ, ਕੋਈ ਥੋੜੀ ਜਿਹੀ ਸ਼ਾਂਤ ਜਗ੍ਹਾ ਤੇ ਜਾ ਸਕਦੇ ਆ? ਸ਼ਾਂਤ ਹੁਣ ਕਿਸ ਤਰ੍ਹਾਂ ਜੀ? ਹਾਂਜੀ, ਹੁਣ ਠੀਕ ਹੈ, ਹੁਣ ਠੀਕ ਹੈ ਜੀ। ਠੀਕ ਹੈ ਜੀ। ਜੀ ਬਿਲਕੁਲ। ਸੋ ਅਦਾਰੇ ਜਿਹੜੇ ਉੱਥੇ ਆਉਂਦੇ ਨੇ ਹਰ ਵਾਰੀ, ਜਿਹੜੇ ਵੀ ਟਰੱਕ ਸ਼ੋਜ਼ ਹੁੰਦੇ ਉੱਥੇ ਉਹ ਚੱਲਦੇ ਆ। ਸੋ ਰਾਈਟ ਨਾਓ ਮੈਨੂੰ ਲੱਗਦਾ ਤੁਸੀਂ ਐਂਟਰ ਹੀ ਕੀਤਾ ਆ ਤੇ ਉੱਥੇ ਪਹੁੰਚੇ ਹੀ ਆ। ਜੀ ਜੀ ਜੀ। ਸੋ ਨਵੀਂ ਟੈਕਨੋਲੋਜੀ ਵਾਲੇ ਟਰੱਕ ਤੇ ਹੋਰ ਹਾਈਬ੍ਰਿਡ ਤੇ ਇਲੈਕਟ੍ਰਿਕ ਮੈਨੂੰ ਲੱਗਦਾ ਇਹਨਾਂ ਦਾ ਬੋਲਬਾਲਾ ਰਹਿਣ ਵਾਲਾ ਆ, ਜਾਂ ਰੈਗੂਲਰ ਦੇ ਉੱਤੇ ਵੀ ਜ਼ੋਰ ਰਹੂਗਾ ਇੱਥੇ ਇੱਕ ਵਾਰੀ? ਨਹੀਂ, ਇੱਥੇ ਅਜੇ ਮੈਂ ਅੰਦਰ ਮੇਨ ਹਾਲ ਦੇ ਐਂਟਰ ਨਹੀਂ ਕੀਤਾ ਹੈਗਾ ਜੀ। ਸੋ ਅਜੇ ਪਤਾ ਨਹੀਂ ਗਾ ਕਿ ਐਗਜ਼ੈਕਟਲੀ ਕੀ ਅੱਜ ਹੈਗਾ, ਪਰ ਡੈਫੀਨੇਟਲੀ ਜਿਹੜਾ ਹੈਗਾ ਟਾਈਮ ਟੂ ਟਾਈਮ ਜਿਹੜਾ ਅਪਡੇਟ ਕਰਦੇ ਰਵਾਂਗੇ। ਪਰ ਇਸ ਤਰ੍ਹਾਂ ਹੈਗਾ ਕਿ ਟਰੱਕਿੰਗ ਦੇ ਵਿੱਚ ਜਿਹੜੀ ਟੈਕਨੋਲੋਜੀ ਨਵੀਂ ਆ ਰਹੀ ਆ, ਜਿਹੜੀ ਟੈਕਨੋਲੋਜੀ ਵਿੱਚ ਐਂਟਰ ਹੋ ਰਹੀ ਆ, ਜਿਹੜੇ ਕਿ ਇਸ ਵੇਲੇ ਆਪਾਂ ਇਹ ਕਹਿ ਸਕਦੇ ਹਾਂ
ਕਿ ਜੇ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਟੈਕਨੋਲੋਜੀ ਦੇ ਨਾਲ ਨਹੀਂ ਜੁੜਦੇ ਟਰੱਕਿੰਗ ਦੇ ਵਿੱਚ, ਤੇ ਆਲਮੋਸਟ ਟਰੱਕਿੰਗ ਦੇ ਵਿੱਚ ਟਿਕ ਪਾਉਣਾ ਜਿਹੜਾ ਆ ਉਹ ਮੁਸ਼ਕਲ ਹੋ ਜਾਊਗਾ। ਕਿਉਂਕਿ ਟਰੱਕਿੰਗ ਜਿਹੜੀ ਹੈਗੀ ਆ ਇਸ ਵੇਲੇ ਟੈਕਨੋਲੋਜੀ ਬਹੁਤ ਜ਼ਿਆਦਾ ਹਾਵੀ ਹੋ ਰਹੀ ਆ, ਔਰ ਚਾਹੇ ਉਹ ਤੁਹਾਡੇ ਇੰਟਰਨਲ ਆਪਰੇਸ਼ਨਸ ਹੈਗੇ ਆ, ਚਾਹੇ ਤੁਹਾਡੇ ਟਰੱਕ ਆਪਰੇਟ ਕਰਨੇ ਆ, ਤੇ ਚਾਹੇ ਤੁਸੀਂ ਡਰਾਈਵਰ ਮੈਨੇਜਮੈਂਟ ਹੈਗੀ ਆ, ਕੁਛ ਵੀ ਹੈਗਾ ਆ, ਉਹਦੇ ਵਿੱਚ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਿੱਸਾ ਬਣਦੀ ਜਾ ਰਹੀ ਆ ਡੇਲੀ ਬੇਸਿਸ ਦੇ ਉੱਤੇ। ਜੀ ਜੀ ਬਿਲਕੁਲ। ਤੇ ਸਰੋਤੇ ਬਿਲਕੁਲ, ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਨੇ ਟਰੱਕਿੰਗ ਨੂੰ ਲੈ ਕੇ, ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਇਸ ਤੋਂ ਪਹਿਲਾਂ ਆਪਾਂ ਹੋਰ ਖਬਰਾਂ ਦੇ ਵੱਲ ਨੂੰ ਜਾਂ ਹੋਰ ਗੱਲਾਂ ਦੇ ਉੱਤੇ ਕਰੀਏ। ਆਪਣੇ ਵਾਲੇ ਕਾਲਰ ਆਲਰੇਡੀ ਜੁੜੇ ਆ, ਉਹ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਨੇ। ਰਮਨ ਜੀ, ਬਲਜੀਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਬਲਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇੱਕ ਲੋਡ ਚੁੱਕਿਆ ਲੋਡ ਬੋਰਡ ਤੋਂ। ਉਹ ਕੰਪਨੀ ਦਾ ਲੋਡ ਹੈਗਾ ਸੀਗਾ GLT ਦਾ, ਹਨਾ। ਤੇ ਉਹ ਭਾਜੀ ਮੈਂ ਲੋਡ ਚੱਕਿਆ ਤੇ ਉਹਨੂੰ ਵੀ ਕਿਸੇ ਬ੍ਰੋਕਰ ਨੇ ਹੈਕਰ ਕਰ ਲਿਆ, ਮੈਨੂੰ ਵੀ ਕਰ ਲਿਆ, ਹਨਾ। ਤੇ ਉਹ ਹੁਣ ਜਿਹੜਾ GTL ਵਾਲਾ ਵਾ, ਉਹ ਕਹਿੰਦਾ ਵੀ ਮੇਰਾ ਲੋਡ ਕਿਸੇ ਨੇ ਹੈਕਰ ਕੀਤਾ ਸੀ, ਵੀ ਉਹ ਲੋਡ ਮੇਰਾ ਸੀ ਜਾਂ ਕਿਸੇ ਨੇ ਕਰ ਲਿਆ, ਤੂੰ ਮੈਨੂੰ ਆਪਣੀ ਇਨਫੋਰਮੇਸ਼ਨ ਭੇਜ, ਮੈਂ ਤੈਨੂੰ ਪੈਸੇ ਪੇ ਮੈਂ ਕਰੂੰਗਾ, ਪਰ ਤੈਨੂੰ ਮੈਂ 4400 ਕਰੂੰਗਾ ਨਾ। ਯਾਨੀ ਕਿ ਮੈਂ ਲੋਡ ਲਾਇਆ ਸੀ 55 ਦਾ, ਹਨਾ। ਤੇ ਇਹਦੇ ਵਿੱਚ ਹੁਣ ਮੈਨੂੰ ਉਹ ਦੂਜਾ ਬ੍ਰੋਕਰ ਵਾਕਿਆ ਕਾਲ ਚੁੱਕਦਾ ਨਹੀਂ, ਹਨਾ, ਨਾ ਕੋਈ ਮੈਸੇਜ ਕਰਦਾ ਪਿਆ, ਹਨਾ। ਇਹਦੇ ਵਿੱਚ ਹੁਣ ਮੈਂ ਕੀ ਕਰ ਸਕਦਾ? ਮੈਂ ਇਹਨੂੰ ਭੇਜ ਸਕਦਾ ਕਿ ਦੁਬਾਰੇ ਕੋਈ ਪੇਪਰ ਭੇਜਾਂ, ਨਾ ਭੇਜਾਂ? ਮੈਂ ਇਹੀ ਗੱਲ ਤੁਹਾਨੂੰ ਪੁੱਛਣੀ ਹਨ ਭਾਜੀ। ਇਹਦੇ ਵਿੱਚ ਕਿਉਂਕਿ ਇੰਡੀਵਿਜੂਅਲ ਸਿਚੁਏਸ਼ਨ ਹੈਗੀ ਹੈ, ਮੈਨੂੰ ਪੂਰੀ ਚੀਜ਼ ਦਾ ਪਤਾ ਨਹੀਂ ਹੈਗਾ, ਇਸ ਕਰਕੇ ਮੈਂ ਤੁਹਾਨੂੰ ਕੋਈ ਸੁਜੈਸ਼ਨ ਨਹੀਂ ਦੇ ਸਕਦਾ। ਕਿਉਂਕਿ ਕੱਲ੍ਹ ਨੂੰ ਤੁਸੀਂ ਪੇਪਰ ਭੇਜ ਦਿਓ, ਤੁਹਾਨੂੰ ਪੇਪਰ ਦਾ ਪੈਸੇ ਨਾ ਮਿਲਣ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਹੈਗਾ। ਸੋ ਡੈਫੀਨੇਟਲੀ ਮੈਂ ਰਿਕਮੈਂਡ ਨਹੀਂ ਕਰੂੰਗਾ, ਜਿਹੜਾ ਬ੍ਰੋਕਰ ਲੋਡ ਲਿਆ ਉਹਨਾਂ ਨਾਲ ਗੱਲ ਕਰੋ। ਤੇ ਜਿਹੜੇ ਬ੍ਰੋਕਰ ਮਤਲਬ ਕਿ ਇਹੋ ਹੀ ਚੀਜ਼ ਦੀ ਸਿਚੁਏਸ਼ਨ ਅਸੀਂ ਅੱਜ ਦੀ ਤਰੀਕ ਦੇ ਵਿੱਚ ਨਾ ਸਾਨੂੰ ਆ ਰਹੀ ਆ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਇੰਨੀ ਕੁ ਕੰਪਲੀਕੇਟਡ ਹੋ ਚੁੱਕੀ ਆ, ਔਰ ਲੋਕੀ ਫਰਾਡ ਕਰਨ ਵਾਲੇ ਜਿਹੜੇ ਆ ਉਹ ਇੰਨੇ ਕੁ ਐਡਵਾਂਸ ਹੋ ਚੁੱਕੇ ਆ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਔਖਾ ਆ ਕੋਈ ਵੀ ਇੱਦਾਂ ਦੀ ਚੀਜ਼ ਨੂੰ ਇੰਡੀਵਿਜੂਅਲ, ਜਿੰਨੀ ਦੇਰ ਤੱਕ ਉਹਦੇ 'ਚ ਸਾਰਾ ਕੁਛ ਮੈਨੂੰ ਪਤਾ ਨਹੀਂ ਗਾ, ਦੇਖਦਾ ਨਹੀਂ ਗਾ, ਮੈਂ ਆਈ ਡੋਂਟ ਨੋ ਕਿ ਮੈਂ ਤੁਹਾਨੂੰ ਕੋਈ ਰਿਕਮੈਂਡ ਕਰ ਸਕਦਾ ਕੁਛ ਵੀ। ਜੀ ਮੇ ਬੀ ਬਲਜੀਤ ਜੀ ਤੁਸੀਂ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਤੁਸੀਂ ਕਰ ਲਿਓ। ਠੀਕ ਹੈ ਭਾਈ, ਠੀਕ ਹੈ ਜੀ, ਮਿਹਰਬਾਨੀ ਜੀ। ਸੋ ਰਮਨ ਜੀ, ਫਿਰ ਸ਼ੁਰੂਆਤ ਵੀ ਇੱਥੋਂ ਹੀ ਕਰ ਲੈਂਦੇ ਹਾਂ ਵੀ ਲਾਈਕ ਇੰਨੇ ਜ਼ਿਆਦਾ ਐਡਵਾਂਸ ਜਿਹੜੇ ਸਕੈਮਰ ਜਿਹੜੇ ਹੁੰਦੇ ਜਾ ਰਹੇ ਆ, ਤੇ ਫਿਰ ਨਿਸ਼ਾਨੀਆਂ ਕੀ ਰਹਿੰਦੀਆਂ? ਹੁਣ ਬ੍ਰੋਕਰ ਕਹਿੰਦਾ, ਜਿੱਦਾਂ ਇਹਨਾਂ ਨੇ ਕਿਹਾ ਵੀ ਮੈਨੂੰ ਹੈਕ ਕਰ ਲਿਆ, ਇਹਨੂੰ ਵੀ ਹੈਕ ਕਰ ਲਿਆ, ਉਹਨੇ ਕਿੱਦਾਂ ਕੀਤੀ? ਚੱਕ ਕੇ ਕਿਸੇ ਨੇ ਆਪਣਾ ਪਾਤਾ, ਵੱਧ ਪ੍ਰਾਈਸ ਲਾ ਕੇ ਜਿਹੜਾ ਉਹ ਕਰਤਾ। ਕਈ ਕੁਛ ਚੱਲ ਰਿਹਾ, ਕਿੱਦਾਂ ਬਚਣ ਭਾਈ? ਹੁਣ ਸਲਾਹ ਕੀ ਹੈ ਇੱਥੇ? ਜਿਹੜਾ ਮਾੜੀ ਜੀ ਉਹਨਾਂ ਦੀ ਗੱਲ ਮੈਂ ਸੁਣੀ ਆ, ਉਹਨਾਂ ਨੇ 3500 ਲੋਡ ਕੀਤਾ, 3400 ਪੇ ਕਰਨ ਨੂੰ ਰੈਡੀ ਆ। ਆਈ ਡੋਂਟ ਨੋ ਕੀ ਕਨਫਿਊਜ਼ਨ ਹੈ ਇਹਦੇ ਵਿੱਚ, ਹੈ ਨਾ। ਉਹ 5500 ਦਾ ਲਾਇਆ ਸੀ ਲੋਡ, ਉਹਨਾਂ ਨੇ ਦੱਸਿਆ ਬਾਅਦ ਚ। ਅੱਛਾ। ਸੋ ਦੇਖੋ ਜੀ, ਚਾਹੇ ਜੋ ਮਰਜ਼ੀ ਆ, ਠੀਕ ਹੈ ਨਾ, ਇਹ ਪ੍ਰੋਬਲਮਸ ਉਦੋਂ ਆਉਂਦੀਆਂ ਜਦੋਂ ਅਸੀਂ ਆਪਣਾ ਹੋਮਵਰਕ ਨਹੀਂ ਕਰਦੇ, ਜਦੋਂ ਅਸੀਂ ਇਨੀਸ਼ੀਅਲ ਲੋਡ ਲੈਂਦੇ ਆ, ਉਦੋਂ ਅਸੀਂ ਢੰਗ ਨਾਲ ਉਹਨੂੰ ਇਨਵੈਸਟੀਗੇਟ ਨਹੀਂ ਕਰਦੇ, ਕਾਹਲੀ ਕਰ ਲੈਂਦੇ ਹਾਂ ਲੋਡ ਲੈਣ ਲੱਗੇ। ਕੰਪਨੀ ਦਾ ਕ੍ਰੈਡਿਟ ਚੈੱਕ ਨਹੀਂ ਕਰਦੇ, ਬ੍ਰੋਕਰ ਦਾ ਕ੍ਰੈਡਿਟ ਚੈੱਕ ਨਹੀਂ ਕਰਦੇ। ਕੰਪਨੀ, ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮੈਂ ਹਰ ਇੱਕ ਬੰਦੇ ਨੂੰ ਇਹ ਕਹੂੰਗਾ ਕਿ ਕੋਈ ਵੀ ਕੰਪਨੀ ਹੈਗੀ ਆ, ਜੇ ਤੁਸੀਂ ਉਹਦਾ ਲੋਡ ਚੱਕ ਰਹੇ ਹੈਗੇ ਆ, ਜੇ ਉਹ ਟਰੱਕਿੰਗ ਕੰਪਨੀ ਤੋਂ ਲੋਡ ਚੱਕ ਰਹੇ ਆ, ਤੇ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਉੱਪਰ ਜਾ ਕੇ ਚੈੱਕ ਕਰੋ, ਉਹਦੇ ਸੇਫਰ ਦੇ ਉੱਤੇ ਜਾ ਕੇ। ਅੱਜ ਕੱਲ੍ਹ ਜਿਹੜਾ ਨਾ ਬਹੁਤ ਵੱਡਾ ਕੰਮ ਹੁਣ ਚੱਲ ਰਿਹਾ ਹੈਗਾ ਇੱਕ, ਜਿਹਦੇ ਵਿੱਚ ਬ੍ਰੋਕਰ ਵੀ ਕਾਫੀ ਜਿਹੜੇ ਵਧੀਆ ਬ੍ਰੋਕਰ ਹੈਗੇ ਆ, ਉਹ ਕਾਫੀ ਸਰਗਰਮ ਹੋਏ ਆ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਉਹਨਾਂ ਤੋਂ ਲੋਡ ਲੈ ਕੇ ਤੇ ਅੱਗੇ ਲੋਡ ਵੇਚਦੀਆਂ ਆ, ਅੱਗੇ ਲੋਡ ਬ੍ਰੋਕਰ ਕਰਦੀਆਂ ਜੀ, ਡਬਲ ਬ੍ਰੋਕਰਿੰਗ ਕਰ ਰਹੀਆਂ। ਜੇ ਉਹ ਉਹਨਾਂ ਨੂੰ ਅੱਜ ਕੱਲ੍ਹ ਉਹਨਾਂ ਦੀ MC ਤੇ ਜਾ ਕੇ ਦੇਖਦੇ ਆ ਵੀ ਉਹਦੇ ਕੋਲ ਟਰੱਕ 2 ਆ, ਪਰ ਉਹ ਲੋਡ ਦਾ 4-5 ਪੋਸਟ ਕਰੀ ਫਿਰਦਾ ਆ, ਤੇ ਉਹ ਫਿਰ ਉਹਨਾਂ ਨੂੰ ਅੱਜ ਕੱਲ੍ਹ ਰਿਪੋਰਟ ਕਰ ਦਿੰਦੀਆਂ ਆ। ਸੋ ਬ੍ਰੋਕਰ ਇਸ ਉੱਤੇ ਕਾਫੀ ਲੱਗੇ ਆ ਜ਼ੋਰ ਸ਼ੋਰ ਨਾਲ, ਪਰ ਡੈਫੀਨੇਟਲੀ ਜਿਹਨੇ ਲੋਡ ਲੈਣੇ ਹੈਗੇ ਉਹਨਾਂ ਦੇ ਲਈ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਪੈਣੀਆਂ, ਕਿਉਂਕਿ ਸਾਰਿਆਂ ਨਾਲੋਂ ਵੱਡਾ ਜਿਹੜਾ ਹੁੰਦਾ ਕਿ ਤੁਹਾਨੂੰ ਐਕਸੈਸਿਵ ਅਮਾਊਂਟ ਆਫ ਜਿਹੜਾ ਰੇਟ ਆ ਉਹ ਮਿਲ ਰਿਹਾ ਹੈਗਾ। ਬਈ ਜਿਹੜਾ ਰੇਟ ਮਾਰਕੀਟ 'ਚ ਹੈ ਨਹੀਂ ਗਾ, ਤੁਹਾਨੂੰ 2000, 1500, 3000 ਮਾਰਕੀਟ ਰੇਟ ਤੋਂ ਉੱਤੇ ਮਿਲ ਰਿਹਾ, ਉਹ ਡੈਫੀਨੇਟਲੀ ਰੈੱਡ ਟੈਗ ਹੈਗਾ। ਦੂਸਰੀ ਗੱਲ ਇਹ ਆ ਕਿ ਕੋਈ ਵੀ ਕੰਪਨੀ ਦਾ ਜਿਹੜਾ ਤੁਸੀਂ ਲੋਡ ਚੱਕਦੇ ਆ, ਉਹਦੀ ਸੇਫਰ ਦੇ ਉੱਤੇ ਜਾ ਕੇ ਜਿਹੜਾ ਨੰਬਰ ਉੱਤੇ ਦਿੱਤਾ ਹੈਗਾ, ਉੱਥੇ ਕਾਲ ਕਰੋ, ਉੱਥੇ ਕਾਲ ਕਰਕੇ ਪੁੱਛੋ ਕਿ ਇਹ ਲੋਡ ਜਿਹੜਾ ਲੋਡ ਨੰਬਰ ਹੈਗਾ ਇਹ ਉਹਨਾਂ ਦਾ ਹੈਗਾ ਕਿ ਨਹੀਂ ਹੈਗਾ। ਸੋ
ਇਨੀਸ਼ੀਅਲ ਸਟੈਪਸ ਜੇ ਤੁਸੀਂ ਨਹੀਂ ਕਰਨੇ ਹੈਗੇ ਤਾਂ ਤੁਸੀਂ ਇੱਦਾਂ ਹੀ ਲੋਡ ਚੱਕਣੇ ਆ ਤਾਂ ਇਹ ਫਰਾਡ ਤੁਹਾਡੇ ਨਾਲ ਐਵਰੀਡੇ ਹੋਣੇ ਹੀ ਹੋਣੇ ਆ। ਦੇयर ਇਜ਼ ਨੋ ਟੈਕਨੋਲੋਜੀ ਆਊਟ देयर ਕਿ ਜਿਹੜੀ ਇਹ ਪ੍ਰੀਵੈਂਟ ਕਰ ਸਕਦੀ ਹੈ। ਸੋ ਜੇ ਤੁਸੀਂ ਆਪ ਦਾ ਸਮਾਨ ਖਰੀਦਣ ਲੱਗੇ, ਆਪ ਦਾ ਕੰਮ ਕਰਨ ਲੱਗੇ, ਆਪ ਦੀ ਚੀਜ਼ ਕਰਨ ਲੱਗੇ, ਜੇ ਤੁਸੀਂ ਢੰਗ ਤਰੀਕੇ ਦੇ ਨਾਲ ਇਨਵੈਸਟੀਗੇਟ ਨਹੀਂ ਕਰਦੇ, ਠੀਕ ਹੈ ਨਾ, ਤੇ ਫਿਰ ਡੈਫੀਨਿਟਲੀ ਤੁਹਾਡੇ ਨਾਲ ਫਰਾਡ ਹੋਣਾ ਹੀ ਹੋਣਾ ਆ। देयर इज नो पॉइंट अबाउट इट। ਜੀ ਜੀ ਬਿਲਕੁਲ ਜੀ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਅਪਡੇਟ ਟਰੱਕਿੰਗ ਦਾ 408 272 5200 4082725200। ਸਾਡੇ ਕੋਲ 30 ਮਿੰਟ ਹੈਗੇ ਆ, ਜੇ ਕਿਸੇ ਦਾ ਕੁਐਸਚਨ ਹੋਇਆ ਕਾਲ ਜ਼ਰੂਰ ਕਰ ਲਿਓ। ਅਗਲੀ ਰਮਨ ਜੀ ਆਪਾਂ ਗੱਲ ਕਰਦੇ ਜਾਈਏ FMCSA ਦੇ ਕਹਿੰਦੇ ਆਵਰ ਆਫ ਸਰਵਿਸ ਐਗਜ਼ੈਂਪਸ਼ਨ ਦੇ ਕਰਕੇ ਇੱਕ ਬਹੁਤ ਫੇਟਲ ਭਿਆਨਕ ਜਿਹੜਾ ਟਰੱਕ ਕ੍ਰੈਸ਼ ਹੋਇਆ ਸੀ, ਜਿਹੜਾ ਕਿ ਫੇਟਲ ਸਾਬਤ ਹੋਇਆ ਸੀ। ਇਹ ਜਿਹੜੀ ਐਗਰੀਕਲਚਰ ਐਗਜ਼ੈਂਪਸ਼ਨ ਦਿੱਤੀ ਗਈ ਸੀ ਉਹਦੇ ਕਰਕੇ ਹੋਇਆ ਸੀ। ਹੁਣ ਲੋਕ ਸਮਹਾਓ ਇਹਨਾਂ ਐਗਜ਼ੈਂਪਸ਼ਨਸ ਦੇ ਉੱਤੇ ਵੀ ਸਵਾਲ ਜਿਹੜੇ ਉਹ ਚੁੱਕ ਰਹੇ ਆ ਵੀ ਕੀ ਸੋਚ ਵਿਚਾਰ ਕੀਤੇ ਬਗੈਰ ਹੀ ਅਜਿਹੀਆਂ ਐਗਜ਼ੈਂਪਸ਼ਨਸ ਦੇ ਦਿੱਤੀਆਂ ਜਾਂਦੀਆਂ ਜਿਹਦੇ ਕਰਕੇ ਬਾਅਦ 'ਚ ਇੱਦਾਂ ਦੇ ਭਿਆਨਕ ਹਾਦਸੇ ਵਾਪਰ ਜਾਣ। ਨਹੀਂ ਜੀ, ਮੈਂ ਇਹਨਾਂ ਸਹਿਮਤ ਨਹੀਂ ਹੈਗਾ। ਇਹ ਜਿਹੜੀਆਂ ਐਗਜ਼ੈਂਪਸ਼ਨਸ ਹੈਗੀਆਂ, ਐਗਜ਼ੈਂਪਸ਼ਨ ਨੂੰ ਜਦੋਂ ਤੁਸੀਂ ਮਿਸਯੂਜ਼ ਕਰਦੇ ਆ ਉਦੋਂ ਹਾਦਸੇ ਵਾਪਰਦੇ ਆ। ਐਗਜ਼ੈਂਪਸ਼ਨ ਦੇ ਨਾਲ ਹਾਦਸਾ ਨਹੀਂ ਵਾਪਰਦਾ। ਹੁਣ ਐਗਜ਼ੈਂਪਸ਼ਨ ਦਿੱਤੀ ਆ ਪਰਸਨਲ ਕਨਵੇਂਸ ਦੀ, PC ਪਰਸਨਲ ਕਨਵੇਂਸ ਦੀ ਐਗਜ਼ੈਂਪਸ਼ਨ ਹੈ ਕਿ ਜੇ ਤੁਹਾਨੂੰ ਕਿਤੇ ਤੁਸੀਂ ਟਰੱਕ ਸਟਾਪ ਤੇ ਗਏ ਆ, ਤੁਹਾਡੇ ਕੋਲ ਤੁਹਾਡਾ ਲੋਡ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਗਿਆ ਜਾਂ ਕੁਝ ਵੀ ਹੋ ਗਿਆ, ਤੁਹਾਨੂੰ ਪਰਸਨਲੀ ਕਿਸੇ ਰੈਸਟੋਰੈਂਟ 'ਤੇ ਜਾਣਾ, ਪਰਸਨਲੀ ਤੁਸੀਂ ਕੋਈ ਆਪਣਾ ਕੰਮ ਕਰਨਾ, ਉਹਦੇ ਲਈ ਤੁਸੀਂ ਆਪਣਾ ਟਰੱਕ ਜਿਹੜਾ ਆ ਉਹ 10, 15, 20 ਮੀਲ ਇੱਧਰ ਉੱਧਰ ਜਿਹੜਾ ਚਲਾ ਸਕਦੇ ਆ, ਠੀਕ ਹੈ। ਹੁਣ ਉਹੀ ਪਰਸਨਲ ਕਨਵੇਂਸ ਜਿਹੜੀ ਹੈਗੀ ਆ ਉਹ ਲੋਕੀ ਰੋਜ਼ 200, 300 ਮੀਲ ਐਕਸਟਰਾ ਚਲਾਉਂਦੇ ਉਹਦੇ ਤੇ ਫਿਰ ਇਹ ਪਰਸਨਲ ਕਨਵੇਂਸ ਦਾ ਕਸੂਰ ਹੋਇਆ ਜਾਂ ਉਹ ਬੰਦੇ ਦਾ ਕਸੂਰ ਹੈ ਜਿਹੜਾ ਉਹ ਨਹੀਂ ਚਲਾ ਰਿਹਾ। ਸੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਕਿ ਕਿਸੇ ਜਿਹੜੀ ਐਗਜ਼ੈਂਪਸ਼ਨ ਆ, ਐਗਜ਼ੈਂਪਸ਼ਨਸ ਅਸੀਂ ਬੜੀ ਕੋਸ਼ਿਸ਼ ਕਰਕੇ ਬੜੀ ਮਤਲਬ ਕਿ ਰੌਲੇ ਰੱਪੇ ਪਿੱਛੋਂ ਇਹ ਐਗਜ਼ੈਂਪਸ਼ਨਸ ਮਿਲਦੀਆਂ, ਪਰ ਜਦੋਂ ਐਗਜ਼ੈਂਪਸ਼ਨਸ ਨੂੰ ਮਿਸਯੂਜ਼ ਕੀਤਾ ਹੈ, ਹੁਣ ਜਿਹੜੀ ਐਗਰੀਕਲਚਰ ਦੀ ਐਗਜ਼ੈਂਪਸ਼ਨ ਦੀ ਗੱਲ ਕੀਤੀ ਗਈ ਆ, ਜੇ ਐਗਰੀਕਲਚਰ ਐਗਜ਼ੈਂਪਸ਼ਨ ਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਕਿ ਉਸ ਡਰਾਈਵਰ ਨੇ ਉਹਨੂੰ ਮਿਸਯੂਜ਼ ਕੀਤਾ, ਐਕਸਟਰਾ ਚਲਾਇਆ, ਥੱਕਿਆ ਸੀ, ਇਸ ਕਰਕੇ ਹੋਇਆ। ਇਹਦਾ ਮਤਲਬ ਇਹ ਨਹੀਂਗਾ ਕਿ ਐਗਜ਼ੈਂਪਸ਼ਨ ਦੇਣੀ ਨਹੀਂ ਚਾਹੀਦੀ। ਇਹਦਾ ਮਤਲਬ ਇਹ ਹੈ ਕਿ ਜਿਹੜਾ ਐਗਜ਼ੈਂਪਸ਼ਨ ਨੂੰ ਮਿਸਯੂਜ਼ ਕਰ ਰਿਹਾ ਉਹਨੂੰ ਦੇਖਣਾ ਚਾਹੀਦਾ। ਸੋ ਮੇਰੇ ਖਿਆਲ ਦੇ ਵਿੱਚ ਤਾਂ ਐਗਜ਼ੈਂਪਸ਼ਨਸ ਦਾ ਕੋਈ ਕਸੂਰ ਨਹੀਂ ਹੈਗਾ। ਐਗਜ਼ੈਂਪਸ਼ਨਸ ਹੁੰਦੀਆਂ ਆ ਇਸੇ ਕਰਕੇ ਹੁੰਦੀਆਂ ਕਿਤੇ ਤੁਹਾਨੂੰ ਲੋੜ ਪੈਂਦੀ ਆ, ਕਿਤੇ ਕੁਛ ਹੁੰਦਾ। ਔਰ ਮੈਂ ਸਾਰਿਆਂ ਨਾਲੋਂ ਵੱਡਾ ਐਗਜ਼ਾਮਪਲ ਇਸ ਵੇਲੇ ਪਰਸਨਲ ਕਨਵੇਂਸ ਦਾ ਹੈਗਾ ਕਿ ਪਰਸਨਲ ਕਨਵੇਂਸ ਜਿਹੜੀ ਆ ਉਹ ਦਿੱਤੀ ਗਈ ਸੀਗੀ ਕਿਸ ਰੀਜ਼ਨ ਵਾਸਤੇ ਤੇ ਯੂਜ਼ ਕਿਸ ਰੀਜ਼ਨ ਵਾਸਤੇ ਕੀਤੀ ਜਾ ਰਹੀ ਹੈ। ਜੇ ਹੁਣ ਪਰਸਨਲ ਕਨਵੇਂਸ ਕੱਲ ਨੂੰ 200, 300, 400 ਮੀਲ ਟਰੱਕ ਪਰਸਨਲ ਕਨਵੇਂਸ ਤੇ ਚਲਾ ਕੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਵਿੱਚ ਪਰਸਨਲ ਕਨਵੇਂਸ ਦਾ ਕੀ ਕਸੂਰ ਹੈਗਾ? ਜੀ ਜੀ ਬਿਲਕੁਲ। ਸੋ ਉਹ ਕਿਸੇ ਨੂੰ ਆਪਣੇ ਰੋਜ਼ਮर्रा ਜ਼ਿੰਦਗੀ ਦਾ ਕੋਈ ਸਿੰਪਲ ਰੋਟੀ ਖਾਣ ਜਾਣ ਨੂੰ ਕਿਸੇ ਨੂੰ 10 ਮੀਲ ਜਾਣਾ ਪਵੇ, ਉਹਦੇ ਲਈ ਦਿੱਤੀ ਆ। ਤੇ ਜੇ ਹੁਣ ਉਹਨੂੰ ਤੁਸੀਂ 10 ਮੀਲ ਨੂੰ 300 ਮੀਲ ਚਲਾਓਗੇ ਤੇ ਤੁਹਾਡਾ ਐਕਸੀਡੈਂਟ ਹੋ ਜਾਊਗਾ, ਤੇ ਇਹਦਾ ਮਤਲਬ ਪਰਸਨਲ ਕਨਵੇਂਸ ਦਾ ਥੋੜੀ ਕੋਈ ਕਸੂਰ ਹੈਗਾ। ਬਿਲਕੁਲ। NTSB ਵਾਲੇ ਦੱਸਦੇ ਕਹਿੰਦੇ ਵੀ ਜਦੋਂ ਤੁਸੀਂ 10 ਘੰਟੇ ਤੋਂ ਵੱਧ ਕੋਈ ਵੀ ਚੀਜ਼ ਆਪਰੇਟ ਕਰਦੇ ਡਰਾਈਵਰ ਚਲਾਉਂਦੇ ਆ ਤੇ ਤੁਹਾਡੇ ਕ੍ਰੈਸ਼ ਹੋਣ ਦੀ ਸੰਭਾਵਨਾ 3.5 ਗੁਣਾ ਜਿਹੜੀ ਇਸ ਦੇ ਵਿੱਚ ਵੱਧ ਜਾਂਦੀ ਆ। ਸੋ ਇਹ ਜੂਨ 2021 ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਸੀ ਜਿਸ 'ਚ 4 ਜਾਣਿਆਂ ਦੀ ਮੌਤ ਹੋਈ ਸੀ ਤੇ 11 ਲੋਕ ਜਿਹੜੇ ਉਸ ਦੇ ਵਿੱਚ ਜ਼ਖਮੀ ਹੋਏ ਸੀਗੇ। ਇਹ ਮਿਲਕ ਹੌਲਿੰਗ ਟੈਂਕ ਟਰੱਕ ਸੀਗਾ ਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਆਵਰ ਆਫ ਸਰਵਿਸ ਐਗਰੀਕਲਚਰ ਐਗਜ਼ੈਂਪਸ਼ਨ ਦੀ ਅਬਿਊਜ਼ ਇਹ ਕਰ ਰਿਹਾ ਸੀ, ਮਿਸਯੂਜ਼ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਜਿਹੜੇ ਉਹ ਸੋ ਹੁਣ ਤੁਸੀਂ ਦੇਖ ਲਓ, ਤੁਸੀਂ ਰੋਜ਼ ਕਾਰ 11 ਘੰਟੇ ਚਲਾ ਸਕਦੇ ਆ। ਰੋਜ਼ ਜੇ ਤੁਹਾਨੂੰ ਕਿਹਾ ਜਾਵੇ ਸਿਰਫ ਸਿੰਪਲ ਕਾਰ ਚਲਾਉਣ ਨੂੰ 11 ਘੰਟੇ ਚਲਾ ਸਕਦੇ ਤੁਸੀਂ? ਕੋਈ ਵੀ ਨਹੀਂ ਚਲਾਊਗਾ, ਕੋਈ ਵੀ ਨਹੀਂ ਚਲਾ ਸਕਦਾ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਓਂਕਾਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਤਾਂ ਉਹ ਜਿਹੜੇ ਬਾਈ ਜੀ ਪਹਿਲਾਂ ਆਏ ਸੀਗੇ ਉਹਨਾਂ ਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਆ ਜ਼ਰੂਰ। ਉਹ ਜਿਨ੍ਹਾਂ ਨਾਲ ਉਹ ਕਹਿੰਦੇ ਸਾਡਾ ਧੋਖਾ ਹੋ ਗਿਆ, ਉਹ ਇੱਦਾਂ ਕਰਨ, ਮਤਲਬ ਚਲੋ ਹੋ ਜੋ ਹੋਣਾ ਤਾਂ ਉਹ ਹੋ ਗਿਆ, ਉਹ ਇੱਦਾਂ ਕਰਨ ਵੀ ਜਿਹੜੇ ਬ੍ਰੋਕਰ ਦਾ ਲੋਡ ਉਹ ਕਹਿੰਦਾ ਵੀ ਮੇਰਾ ਆ, ਉਹਦੇ ਨਾਲ ਆਪਣਾ ਪੇਪਰ ਟ੍ਰੇਡ ਕਰਕੇ ਉਹਦੇ ਕੋਲੋਂ 4400 ਦੀ ਕਨਫਰਮੇਸ਼ਨ ਮੰਗਾ ਕੇ ਤਾਂ ਉਹਨੂੰ ਬਿੱਲ ਭੇਜ ਦੇਣ, ਪੈਸੇ ਇਹਨਾਂ ਨੂੰ ਮਿਲ ਜਾਣੇ ਆ। ਪਰ ਮਿਲਣੇ ਇਹਨਾਂ ਨੂੰ 44 ਹੀ ਆ। ਹੁਣ ਜਿੰਨੇ ਉਹ ਕਹਿੰਦਾ ਕਿ ਮੇਰਾ ਲੋਡ ਜਿਹੜਾ ਹੁਣ 5500 ਦਾ ਇਹਨਾਂ ਨੂੰ ਵੇਚ ਗਿਆ ਲੋਡ, ਉਹ ਤਾਂ ਅਗਲੀ ਵਿੱਚੋਂ ਨਿਕਲ ਗਿਆ, ਭੱਜ ਗਿਆ। ਤੇ ਰੀਜਨਲ ਬ੍ਰੋਕਰ ਜਿਹੜਾ ਉਹਦਾ ਹੈਗਾ ਆ, ਉਹਦੇ ਨਾਲ ਇਹ ਸੈਟਅਪ ਕਰ ਲੈਣ, ਉਹਦੇ ਨਾਲ ਪੇਪਰ ਟ੍ਰੇਡ ਕਰ ਲੈਣ ਆਪਣੇ, ਤਾਂ ਉਹਦੇ ਕੋਲ ਕਨਫਰਮੇਸ਼ਨ ਮੰਗਾ ਲੈਣਾ 4400 ਦੀ, ਤਾਂ ਉਹਨੂੰ ਬਿੱਲ ਭੇਜ ਦੇਣ ਤੇ ਇਹਨਾਂ ਨੂੰ ਪੈਸੇ ਵੀ ਮਿਲ ਜਾਣਗੇ ਜੋ ਕਹਿੰਦਾ ਤਾਂ। ਜੀ ਹੈਲੋ ਜੀ, ਠੀਕ ਹੈ ਜੀ, ਧੰਨਵਾਦ। ਠੀਕ।
ਰਮਨ ਜੀ ਹੁਣ 4400 ਦਾ ਲਾਇਆ, 5500 ਦਾ ਉਹਨੇ ਲਾਤਾ, ਉਹ ਜਿਹੜਾ ਉਹਨੇ 1100 ਦਾ ਲਾਇਆ ਉਹਨੇ ਕਮਾਈ ਉਹਦੇ ਸਕੈਮ ਵਾਲੇ ਨੇ ਕੀਤਾ ਕਿੱਦਾਂ? ਉਹ ਡਰਾਈਵਰ ਤੋਂ ਲੈਂਦਾ ਹੈ, ਕਿੱਥੋਂ ਲੈਂਦਾ ਹੈ, ਕਿੱਦਾਂ ਇਸ ਠੱਗਦੇ ਕਿੱਦਾਂ? ਏਦਾਂ ਇਹ ਤਾਂ ਅਜੇ ਜਿਹੜਾ ਨਾ ਉਹ ਕਮਾਈ ਲੈਣ ਤੋਂ ਪਹਿਲਾਂ ਉਹ ਭੱਜ ਗਿਆ ਲੱਗਦਾ ਆ। ਜੇ ਕਮਾਈ ਲੈਣੀ ਹੁੰਦੀ ਤਾਂ ਫਿਰ ਉਹ ਬੇਸਿਕਲੀ ਲੋਡ ਦੇ ਪੈਸੇ ਲੈ ਲੈਣੇ ਸੀ ਉਹਨੇ, ਤੇ ਜਦੋਂ ਉਹਨੇ ਓਰੀਜਨਲ ਬ੍ਰੋਕਰ ਨੂੰ ਕਾਲ ਕਰਨੀ ਸੀ, ਓਰੀਜਨਲ ਬ੍ਰੋਕਰ ਨੇ ਕਹਿਣਾ ਸੀਗਾ ਮੇਰੇ ਕੋਲ ਬੰਦਾ ਪੈਸੇ ਲੈ ਗਿਆ, ਠੀਕ ਹੈ ਨਾ। ਸੋ ਮੇਰੇ ਕੋਲ ਪੈਸੇ ਹੈ ਨਹੀਂ ਗੇ ਉਹਦੇ, ਉਹ ਲੋਡ ਦੇ ਪੈਸੇ ਮੈਂ ਪੇ ਕਰਤੇ ਆ। ਸੋ ਉਹ ਜਿਹੜੇ ਪੇ ਕਰਤੇ ਆ ਉਹ ਚੀਜ਼ ਇਹਨਾਂ ਨੇ ਮਤਲਬ ਕਿ ਉਹ ਇੱਕ ਸਟੈਪ ਮੇਰੇ ਖਿਆਲ ਰਹਿ ਗਿਆ ਜਿਹੜਾ, ਜਿਹਦੇ ਕਰਕੇ ਜੇ ਪੈਸੇ ਬਚੇ। ਮੇਰੇ ਖਿਆਲ 3400 ਕਹਿੰਦਾ ਹੈ ਨਾ ਉਹਨੇ ਹੋਰ ਕਿਤੇ ਰਗੜਾ ਲਾਇਆ ਹੋਣਾ ਨਾ ਉਧਰ ਫਸਣ ਨੂੰ, ਹੁਣ ਕਹਿੰਦਾ ਚੱਲ ਇਹਨੂੰ ਛੱਡ ਦਿੰਦੇ ਆ। ਚਲੋ ਜੀ ਅਗਲੀ ਜੇ ਆਪਾਂ ਖਬਰ ਵੱਲ ਸਾਂਝੀ ਕਰੀਏ ਆਪਾਂ ਰਮਨ ਜੀ, ਵੀ ਜਿਹੜੇ ਟਰੱਕਿੰਗ ਇੰਡਸਟਰੀ 'ਚ ਸਪੌਟ ਪ੍ਰਾਈਸਿਸ ਨੂੰ ਲੈ ਕੇ ਜਿਹੜੇ ਮੇਜਰ ਕੈਰੀਅਰ ਆ ਉਹ ਥੋੜੇ ਬਹੁਤੇ ਕਹਿੰਦੇ ਆਸ ਹੈਗੀ ਆ ਉਹਨਾਂ ਨੂੰ, ਹੋਪਫੁਲ ਹੈਗੇ ਆ, ਖਾਸ ਕਰਕੇ ਸ਼ਨਾਈਡਰ ਵਗੈਰਾ, JV ਹੰਟ, ਹੱਬ ਗਰੁੱਪ, ਵੀ ਥੋੜਾ ਇੰਪਰੂਵਮੈਂਟ ਹੋਊਗਾ 2023 'ਚ। ਪਰ ਜਿੰਨੀਆਂ ਕੁ ਖਬਰਾਂ ਆ ਰਹੀਆਂ ਕਹਿੰਦੇ ਵੀ ਬਾਹਲਾ ਲੱਗਦਾ ਨਹੀਂ ਹੈ। ਇਹਦੇ ਬਾਰੇ ਥੋੜੀ ਅਪਡੇਟ। ਬਿਲਕੁਲ ਜੀ, ਜਿਹੜਾ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ, ਜੇ ਆਪਾਂ ਹੁਣ ਕੋਈ ਵੀ ਸੰਭਾਵਨਾ ਦੇਖ ਰਹੇ ਹਾਂ ਇਸ ਵੇਲੇ ਕਿ ਕੋਈ ਵੀ ਐਸੀ ਚੀਜ਼ ਜਿਹੜੀ ਆ ਅਪਟਿਕ ਹੋਊਗੀ, ਤੇ ਉਹ ਮੇਰੇ ਖਿਆਲ ਹੌਲੀਡੇ ਸੀਜ਼ਨ ਦੇ ਉੱਤੇ ਦਿਮਾਗ ਚੱਲ ਰਿਹਾ ਇਸ ਵੇਲੇ, ਕਿਉਂਕਿ ਆ ਜਿਹੜਾ ਬੇਮੌਸਮੀ ਬਰਸਾਤਾਂ ਹੈਗੀਆਂ ਕੈਲੀਫੋਰਨੀਆ 'ਚ ਖਾਸ ਕਰਕੇ, ਪ੍ਰੋਡਿਊਸ ਦਾ ਬਹੁਤ ਬੁਰਾ ਹਾਲ ਹੈਗਾ। ਪ੍ਰੋਡਿਊਸ ਜਿਹੜਾ ਹੈਗਾ ਉਹ ਟਾਈਮ 'ਤੇ ਨਹੀਂ ਹੋ ਰਿਹਾ। ਸੋ ਉਹਦੇ ਨਾਲ ਜਿਹੜਾ ਡਰਾਈ ਲੋਡ ਵਾਲਾ ਟਰੱਕ ਵਾਲੇ ਪਾਸੇ ਜਿਹੜਾ ਕੰਮ ਆ ਉਹ ਵੀ ਬਹੁਤ ਮੰਦਾ ਹੈਗਾ। ਡੈਫੀਨੇਟਲੀ ਥਰਡ ਕੁਆਰਟਰ ਦੇ ਵਿੱਚ ਜਾ ਕੇ ਜਿਹੜਾ ਆ ਉਹ ਪਤਾ ਲੱਗੂਗਾ ਕਿ ਕਿਸ ਭਾਅ ਵਿਕਦੀ ਹੈ, ਕਿਉਂਕਿ ਸੈਕਿੰਡ ਕੁਆਰਟਰ ਦਾ ਜਿਹੜਾ ਆ ਇਸੇ ਜੱਕੋ ਤੱਕਰ ਦੇ ਵਿੱਚ ਹੀ ਨਿਕਲਣਾ ਆ ਕਿ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਸੋ ਮਾਰਕੀਟ ਜਿਹੜੀ ਹੈਗੀ ਆ ਸਲੋ ਹੈਗੀ ਆ, ਲੋਡ ਬਹੁਤ ਘੱਟ ਹੈਗੇ ਆ ਅਜੇ, ਸਟਿਲ ਕਪੈਸਿਟੀ ਟਰੱਕਾਂ ਦੀ ਹਾਈ ਹੈਗੀ ਆ, ਜ਼ਿਆਦਾ ਟਰੱਕ ਰੋਡ ਦੇ ਉੱਤੇ ਹੈਗੇ ਆ। ਤੇ ਮੈਂ ਇੱਧਰ ਇੰਡੀਅਨਐਪਲਸ ਏਰੀਏ 'ਚ ਵੀ ਆਇਆ ਸੀਗਾ, ਤੇ ਮੈਂ ਹੁਣ ਇੱਥੇ ਕਈ ਕੰਪਨੀਜ਼ ਦੇ ਨਾਲ ਬੈਠਿਆ ਵੀ ਆ ਤੇ ਗੱਲ ਵੀ ਕੀਤੀ ਕੱਲ, ਤੇ ਉੱਥੇ ਪਤਾ ਲੱਗ ਰਿਹਾ ਕਿ ਲੋਡ ਜਿਹੜੇ ਹੈਗੇ ਆ ਇੱਥੇ ਵੀ, ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਸੀ ਤੇ ਉੱਧਰ ਵੀ, ਤੇ ਹੁਣ ਇੱਧਰ ਵੀ ਉਹਨਾਂ ਤੋਂ ਇਹੋ ਹੀ ਪਤਾ ਲੱਗ ਰਿਹਾ ਕਿ ਲੋਡ ਸਮਝ ਨਹੀਂ ਆ ਰਹੀ ਕਿ ਲੋਕੀ ਕਿਸ ਤਰ੍ਹਾਂ 500 ਮੀਲ ਦਾ ਲੋਡ ਜਿਹੜਾ ਆ ਉਹ $600 'ਚ $500 'ਚ ਕਰੀ ਜਾ ਰਹੇ ਆ। ਕਿਉਂ ਇਹ ਚੀਜ਼ਾਂ ਹੋ ਰਹੀ ਆ? ਔਰ ਬ੍ਰੋਕਰ ਵੀ ਇਸ ਵੇਲੇ ਜਿਹੜਾ ਹੈਗਾ ਉਹ ਵੀ ਆਪਣਾ ਪੂਰਾ ਲਾ ਰਿਹਾ ਹੈਗਾ ਜ਼ੋਰ ਕਿ ਉਹਦਾ ਮਾਰਜਨ ਕਿਤੇ ਨਾ ਕਿਤੇ ਟਿਕਿਆ ਰਹਿ ਜਾਵੇ, ਕਿਉਂਕਿ ਜਿਹੜਾ ਸ਼ਿਪਰ ਹੈਗਾ, ਸ਼ਿਪਰ ਵੀ ਪਿੱਛੋਂ ਓਨਾ ਕੀ ਹੀ ਜੂਸ ਦੇ ਰਿਹਾ ਹੈਗਾ, ਓਨਾ ਕੀ ਮਨੀ ਦੇ ਰਿਹਾ ਹੈਗਾ, ਕਿਉਂਕਿ ਉਹਨੂੰ ਵੀ ਪਤਾ ਕਿ ਮਾਰਕੀਟ ਸਲੋ ਡਾਊਨ ਹੈਗੀ ਆ। ਸੋ ਇਸ ਕਰਕੇ ਹਰ ਇੱਕ ਬੰਦਾ ਕਿਤੇ ਨਾ ਕਿਤੇ ਆਪਣਾ ਸ਼ਿਪਰ ਜਿਹੜਾ ਹੈਗਾ ਉਹ ਆਪਣਾ ਟਰਾਈ ਕਰ ਰਿਹਾ ਕਿ ਜਿੰਨੇ ਵੱਧ ਤੋਂ ਵੱਧ ਉਹ ਸੇਵ ਕਰ ਸਕੇ। ਜਿਹੜਾ ਬ੍ਰੋਕਰ ਹੈਗਾ ਉਹ ਆਪਣਾ ਮਾਰਜਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰਾ ਮਾਰਜਨ ਵੱਧ ਤੋਂ ਵੱਧ ਰਹਿ ਸਕੇ, ਤੇ ਜਿਹੜਾ ਟਰੱਕਰ ਹੈਗਾ ਉਹਦੇ ਲਈ ਤਾਂ ਫਿਰ ਐਂਡ ਤੇ ਜਾ ਕੇ ਉਹੀ ਰਹਿ ਜਾਂਦਾ ਵੀ ਚਲੋ ਖਰਚੇ ਪਾਣੀ ਪੂਰੇ ਹੋ ਜਾਣ। ਸੋ ਇਸ ਕਰਕੇ ਅਜੇ ਜਿਸ ਹਿਸਾਬ ਨਾਲ ਮਾਰਕੀਟ ਹੈਗੀ ਔਰ ਜਿਸ ਹਿਸਾਬ ਨਾਲ ਮੌਸਮ ਸਾਥ ਨਹੀਂ ਦੇ ਰਿਹਾ, ਖਾਸ ਕਰਕੇ ਵੈਸਟ ਕੋਸਟ ਦੇ ਉੱਤੇ, ਇਹਦੇ ਨਾਲ ਰੇਟ ਜਿਹੜੇ ਆ ਸੁਧਰਨ ਦੀ ਛੇਤੀ ਆਸ ਦਿਖਦੀ ਨਹੀਂ ਅਜੇ। ਸੋ ਬਿਲਕੁਲ ਓਵਰ ਸਪਲਾਈਡ ਮਾਰਕੀਟ ਇਹ ਇੱਕ ਪ੍ਰਾਇਮਰੀ ਰੀਜ਼ਨ ਹੈਗਾ ਇਸ ਵੇਲੇ ਟਰੱਕਿੰਗ ਦੇ ਜਿਹੜਾ ਪ੍ਰਾਈਸਿਸ ਨੂੰ ਲੈ ਕੇ, ਸਪੌਟ ਮਾਰਕੀਟ ਨੂੰ ਲੈ ਕੇ। ਸੋ ਕੁਝ ਜਿਹੜੇ ਪੁਆਇੰਟ ਹੈਗੇ ਆ ਇਹ ਆਪਾਂ ਡਿਸਕਸ ਕਰਦੇ ਜਾਈਏ। ਕਹਿੰਦੇ ਵੀ ਜੇ ਸਰਵਾਈਵ ਕਰਨਾ ਆ ਤੁਸੀਂ ਆਪਣੀ ਜਿਹੜੀ ਸਰਵਿਸਿਜ਼ ਆਫਰਿੰਗਸ ਆ ਉਹਨੂੰ ਡਿਵਰਸੀਫਾਈ ਕਰੋ, ਆਪਰੇਸ਼ਨਲ ਐਫੀਸ਼ੀਐਂਸੀ ਜਿਹੜੀ ਆ ਉਹਨੂੰ ਇੰਪਰੂਵ ਕਰੋ, ਲੀਵਰੇਜ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਟੈਕਨੋਲੋਜੀ ਬਹੁਤ ਨਵੀਂ ਆ ਰਹੀ ਆ, ਸਟ੍ਰੈਟਜਿਕ ਪਾਰਟਨਰਸ਼ਿਪ, ਫੋਕਸ ਔਨ ਕਸਟਮਰ ਸਰਵਿਸ, ਤੇ ਸਭ ਤੋਂ ਲਾਸਟ ਵਾਲਾ ਹੈਗਾ ਸਟੇ ਇਨਫੋਰਮ। ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਆਪਾਂ ਤੁਹਾਨੂੰ ਪੰਜਾਬੀ ਰੇਡੀਓ USA ਰਾਹੀਂ ਫ੍ਰੀ ਦੇ ਰਹੇ ਹਾਂ ਵੀ ਤੁਹਾਨੂੰ ਇਨਫੋਰਮੇਸ਼ਨ ਪੂਰੀ ਮਿਲਦੀ ਰਹੇ ਵੀ ਕੀ ਅਪਡੇਟ ਜਿਹੜਾ ਹੋ ਰਿਹਾ ਹੈ। ਜੀ ਬਿਲਕੁਲ, ਜਿਹੜਾ ਗੱਲ ਹੈਗੀ ਹੈ ਜੀ, ਦੇਖੋ ਦੂਜੇ ਮਾਰਕੀਟ ਦੂਜੇ ਰੈਵਨਿਊ ਸਟ੍ਰੀਮ ਰੱਖਣੇ ਚਾਹੀਦੇ ਆ। ਆਪਾਂ ਸਿਰਫ ਤੇ ਸਿਰਫ ਡਰਾਈ ਲੋਡ ਤੇ ਆਪਾਂ ਸਿਰਫ ਰੀਫਰ ਲੋਡ ਦੇ ਉੱਤੇ ਬੈਠੇ ਆ। ਜਿਹੜਾ ਟੈਂਕਰ ਮਾਰਕੀਟ ਹੈਗੀ ਆ ਬਹੁਤ ਵੱਡੀ ਹੈਗੀ ਆ। ਹੌਟ ਸ਼ਾਟ ਮਾਰਕੀਟ ਜਿਹੜੀ ਹੈਗੀ ਆ ਬਹੁਤ ਵੱਡੀ ਹੈਗੀ ਆ। ਹੌਟ ਸ਼ਾਟ ਮਾਰਕੀਟ ਜਿਹੜੀ ਆ ਵੈਸਟ ਕੋਸਟ ਦੇ ਉੱਤੇ ਥੋੜੀ ਘੱਟ ਹੈਗੀ, ਈਸਟ ਕੋਸਟ ਦੇ ਉੱਤੇ ਕਾਫੀ ਚੱਲਦੀ ਹੈਗੀ, ਮਿਡ ਵੈਸਟ 'ਚ ਹੌਟ ਸ਼ਾਟ ਮਾਰਕੀਟ ਕਾਫੀ ਹੈਗੀ ਆ। ਮੈਂ 96 ਦੇ ਵਿੱਚ ਜਦੋਂ ਕੰਪਨੀ ਸ਼ੁਰੂ ਕੀਤੀ ਸੀ ਉਦੋਂ ਹੌਟ ਸ਼ਾਟ ਕੰਪਨੀ ਸੀਗੀ। ਸੋ ਉਦੋਂ ਕੰਮ ਜਿਹੜਾ ਹੌਟ ਸ਼ਾਟ ਦਾ ਕੀਤਾ ਸੀਗਾ ਉਦੋਂ ਆਪਣੇ ਪੰਜਾਬੀ ਤੇ ਬਿਲਕੁਲ ਹੀ ਨਹੀਂ ਸੀ ਹੈਗੇ ਹੌਟ ਸ਼ਾਟ ਦੇ ਵਿੱਚ, ਤੇ ਮੇਰੇ ਖਿਆਲ ਅਜੇ ਵੀ ਬਹੁਤ ਥੋੜੇ ਹੈਗੇ ਆ ਜਿਹੜਾ ਹੌਟ ਸ਼ਾਟ ਡਿਲੀਵਰੀਜ਼ ਹੈਗੀਆਂ ਉਹਨਾਂ ਦੇ ਵਿੱਚ। ਪਰ ਡੈਫੀਨੇਟਲੀ ਦੂਸਰੇ ਐਵਨਿਊਜ਼ ਦੇਖਣੇ ਚਾਹੀਦੇ ਆ ਕਿ ਟਰੱਕਿੰਗ ਜਸਟ ਇੱਕ ਸਿਰਫ ਇੱਥੇ ਨਹੀਂ ਹੈਗੀ, ਕਾਰ ਹੌਲਿੰਗ ਦੀ ਵੀ ਹੈਗੀ ਆ, ਓਵਰ
ਆਪਣੇ ਲਾਰਜ ਲੋਡ ਜਿਹੜੇ ਹੈਗੇ ਆ, ਓਵਰਸਾਈਜ਼ ਲੋਡ, ਉਹਨਾਂ ਦੀ ਮਾਰਕੀਟ ਵੀ ਹੈਗੀ ਆ ਬਹੁਤ ਜ਼ਿਆਦਾ। ਡਿਫਰੈਂਟ ਏਰੀਆਜ਼ ਹੈਗੇ, ਡਿਫਰੈਂਟ ਮਾਰਕੀਟਸ ਹੈਗੀਆਂ। ਸੋ ਉਹ ਥੋੜ੍ਹੀਆਂ ਜਿਹੀਆਂ ਖੰਗਾਲਣੀਆਂ ਚਾਹੀਦੀਆਂ। ਇੱਕੋ ਹੀ ਲਾਈਨ ਦੇ ਉੱਤੇ ਜੇ ਆਪਾਂ ਚੱਲਦੇ ਹਾਂ, ਇੱਕੋ ਲਾਈਨ ਤੇ ਚੱਲਣਾ ਜਿਹੜਾ ਉਹ ਫਿਰ ਡੈਫੀਨੇਟਲੀ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਸਲੋ ਡਾਊਨ ਹੋ ਜਾਂਦਾ ਜੀ। ਸੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਹਰ ਵੀਰਵਾਰ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਅਪਡੇਟ ਟਰੱਕਿੰਗ ਪ੍ਰੋਗਰਾਮ ਤੇ ਬੁੱਧਵਾਰ ਸ਼ਾਮ ਨੂੰ 3 ਵਜੇ ਜਿਹੜਾ ਆ ਇਹ ਪ੍ਰੋਗਰਾਮ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਕਹਿੰਦੇ ਵੀ ਇੰਡਸਟਰੀ ਟ੍ਰੈਂਡ ਨੂੰ ਲੈ ਕੇ, ਗਵਰਨਮੈਂਟ ਪਾਲਿਸੀਜ਼ ਨੂੰ ਲੈ ਕੇ ਆਪਾਂ ਤੁਹਾਨੂੰ ਹਮੇਸ਼ਾ ਹੀ ਇਨਫੋਰਮ ਕਰਦੇ ਹੈਗੇ ਆ। ਲੇਟੈਸਟ ਡਿਵੈਲਪਮੈਂਟ ਕੀ ਚੱਲ ਰਿਹਾ ਟਰੱਕਿੰਗ ਇੰਡਸਟਰੀ ਦੇ ਵਿੱਚ, ਗਵਰਨਮੈਂਟ ਰੈਗੂਲੇਸ਼ਨਸ ਜਿਹੜੀਆਂ ਕੈਰੀਅਰਸ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਆ, ਉਹ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇ। ਡਿਸੀਜਨ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਆ, ਕਿਸ ਤਰ੍ਹਾਂ ਜਿਹੜੀਆਂ ਮਾਰਕੀਟ ਦੀਆਂ ਕੰਡੀਸ਼ਨ ਚੇਂਜ ਹੋ ਰਹੀਆਂ ਉਹਨੂੰ ਅਡੈਪਟ ਕਰ ਸਕਦੇ ਆ। ਸੋ ਹੋਰ ਵੀ ਜਿੰਨੇ ਤੁਹਾਡੇ ਟਰੱਕਰ ਭੈਣ ਭਰਾ ਹੁੰਦੇ ਆ, ਸਾਰਿਆਂ ਨੂੰ ਕਿਹਾ ਕਰੋ ਇਹ 45-50 ਮਿੰਟ ਦਾ ਪ੍ਰੋਗਰਾਮ ਹੁੰਦਾ। ਸੋਰੀ, ਜਿਹੜੀ ਹੈਗੀ ਆ ਟਿਕਟੌਕ ਵਗੈਰਾ ਬੰਦ ਕਰ ਲਿਆ ਕਰੋ। ਇਹ ਤੁਹਾਡੇ ਲਈ ਫਾਇਦੇ ਵਾਲੀ ਗੱਲ ਹੋਊਗੀ, ਕਿਉਂਕਿ ਆਪਾਂ ਸਾਰੀ ਜਿਹੜੀ ਆ ਬਿਲਕੁਲ ਸਹੀ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਸਾਂਝੀ ਕਰੀ ਦੀ ਹੈਗੀ ਜੀ। ਦੇਖੋ ਜੀ, ਟਿਕਟੌਕ ਤਾਂ ਉਦਾਂ ਹੀ ਲੱਗਦਾ ਗਵਰਨਮੈਂਟ ਨੇ ਬੰਦ ਕਰ ਦੇਣੀ ਹੈ, ਕੋਈ ਨਹੀਂ, ਚਿੰਤਾ ਨਾ ਕਰੋ ਲੱਗਦੀ। ਨਹੀਂ, ਅੱਜ ਮੈਂ ਪੜ੍ਹ ਰਿਹਾ ਸੀ ਉਸ ਨੂੰ ਬੈਨ ਕਰਨ ਦੇ ਉਲਟ ਬਾਈ ਪਾਰਟੀਜਨ ਆ ਗਿਆ। ਕਹਿੰਦੇ ਵੀ ਭਾਈ ਚਾਈਨਾ ਵਾਲੀ ਨੂੰ ਕੱਲੀ ਨਾ ਕਰੋ, ਬਾਕੀਆਂ ਦੇ ਉੱਤੇ ਵੀ ਡਾਟਾ ਪ੍ਰਾਈਵੇਸੀ ਦਾ ਜਿਹੜਾ ਉਹ ਸਮਝੋ। ਬਿਲਕੁਲ, ਇਹ ਤਾਂ ਗੱਲ ਸਹੀ ਹੈ, ਬਿਲਕੁਲ ਸਾਰਿਆਂ ਦੇ ਚਾਹੀਦਾ। ਜੀ ਜੀ। ਆਪਣੇ ਅਗਲੇ ਕਾਲਰ ਨੇ ਅਮਰਿੰਦਰ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਪਹਿਲਾਂ ਭਾਜੀ ਸਾਰਿਆਂ ਦਾ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੰਦੇ ਆ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਸਾਨੂੰ ਪਤਾ ਲੱਗਦਾ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਇਹ ਸੁਣਨਾ ਚਾਹੁੰਦਾ, ਜਿਹੜੇ ਆਪਣੀਆਂ ਕੰਪਨੀਆਂ ਬੈਠੀਆਂ, ਆਪਣੇ ਇੰਡੀਅਨ ਪੰਜਾਬੀ ਕੰਪਨੀਆਂ ਬਣਾ ਕੇ ਬੈਠੇ ਆ, ਰਾਈਟ, ਉਹ ਅੱਜ ਦੇ ਟਾਈਮ ਦੇ ਵਿੱਚ ਦੇਖੋ ਕੰਮ ਸਾਰਿਆਂ ਨੂੰ ਪਤਾ ਕੰਮ ਕਿੱਦਾਂ ਦਾ, ਜਿੰਨੇ ਵੀ ਟਰੱਕਿੰਗ ਦੀ ਮਾਰਕੀਟ ਆਪਾਂ ਨੂੰ ਸਾਰਿਆਂ ਨੂੰ ਪਤਾ, ਉਹ ਆਪਣੇ ਤੋਂ 8% ਵੀ ਲਈ ਜਾਂਦੇ। ਸਰ ਜਿਹੜਾ ਪਿੱਛੇ ਲੋਡ ਦਾ ਪ੍ਰਾਈਸ ਆਉਂਦਾ ਪਿਆ ਨਾ, ਉਹ ਤੋਂ ਵੀ ਕੱਢ ਕੇ ਸਾਨੂੰ $200-250 ਉਹ 'ਚੋਂ ਵੀ ਰੱਖੀ ਜਾਂਦੇ ਆ। ਸੋ ਇਹਦੇ ਉੱਤੇ ਨਹੀਂ ਕੁਛ ਵੀ ਹੋ ਸਕਦਾ। ਦੇਖੋ ਇਹ ਤਾਂ ਇੱਕ ਡੀਜ਼ਲ ਦਾ ਪ੍ਰਾਈਸ ਇੰਨਾ ਹਾਈ ਆ, ਸੋ ਉਹ ਆਪਣੀਆਂ ਪੋਕਟਾਂ ਭਰਨਾ ਚਾਹੁੰਦੇ ਆ। ਸਟੀਲ ਸਾਨੂੰ ਦਬਾ ਕੇ ਜਿਹੜਾ 1-2 ਟਰੱਕਾਂ ਵਾਲਾ ਓਨਰ ਪੀਟਰ ਆ, ਉਹ ਕਿੱਧਰ ਨੂੰ ਜਾਊਗਾ ਦੱਸੋ? ਬਾਹਰ ਤਾਂ ਲੋਡ ਹੈ ਨਹੀਂ, ਜੇ ਆਪਾਂ ਅਗਲੇ ਦੇ ਟਰੱਸਟ ਕਰਕੇ ਆਪਾਂ ਇਹਦੇ ਨਾਲ ਟਰੱਕ ਲਾਇਆ ਹੋਇਆ ਆ ਆਪਣੀਆਂ ਕੰਪਨੀਆਂ ਵਾਲੇ ਆਪਾਂ ਨੂੰ ਵੱਡੀ ਜਾ ਰਿਹਾ ਛੋਟੇ ਓਨਰ ਪੀਟਰਾਂ ਨੂੰ। ਪਲੀਜ਼ ਇਹਦੇ ਬਾਰੇ ਸਾਨੂੰ ਦੱਸ ਸਕਦੇ ਆ ਵੀ ਕਿੱਦਾਂ ਕੀ ਹੈਗਾ ਆ, ਸਾਨੂੰ ਦੱਸ ਸਕਦੇ ਪਲੀਜ਼ ਇਹਦੇ ਬਾਰੇ? ਇਸੇ ਚੀਜ਼ ਦੇ ਉੱਤੇ ਕਾਨੂੰਨ AB5 ਬਣਿਆ, ਜਿਹੜਾ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਜਦੋਂ ਹਾਇਰ ਕਰ ਹੀ ਨਹੀਂ ਸਕਦੀ। ਹੁਣ ਜੇ ਕਰਦੀ ਆ ਤਾਂ ਉਹ ਮਤਲਬ ਕਿ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਉਹ ਟਰੱਕਿੰਗ ਕੰਪਨੀ ਜਿਹੜੀ ਆ ਉਹ ਪ੍ਰੋਬਲਮ 'ਚ ਆਊਗੀ। ਸੋ ਇਹ ਲਾਅ ਤਾਂ ਬਣਿਆ ਹੋਇਆ, ਲਾਅਜ਼ ਬਹੁਤ ਕੁਛ ਹੈਗੇ ਆ ਜੀ। ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਡਿਪੈਂਡੈਂਟ ਹੋ ਜਾਂਦੇ ਉਹਨਾਂ ਕੰਪਨੀਆਂ ਦੇ ਉੱਤੇ, ਅਸੀਂ ਉਹਨਾਂ ਦੇ ਉੱਤੇ ਟਿਕ ਜਾਂਦੇ ਹਾਂ ਕਿ ਸਾਨੂੰ ਸੌਖਾ ਆ, ਸਾਨੂੰ ਈਜ਼ੀ ਹੋ ਜਾਂਦਾ ਆ। ਜਿਹੜਾ ਅਕੋਰਡਿੰਗ ਟੂ ਦਾ ਬਿਜ਼ਨਸ ਹੈਗਾ, ਜਿਹੜਾ ਲਾਅ ਹੈਗਾ, ਜੇ ਤੁਸੀਂ ਇੰਡੀਪੈਂਡੈਂਟ ਕਾਂਟਰੈਕਟਰ ਬਣੇ ਹੈਗੇ ਆ ਜਾਂ ਇੰਡੀਪੈਂਡੈਂਟ ਓਨਰ ਆਪਰੇਟਰ ਬਣੇ ਹੈਗੇ ਆ, ਤੇ ਹਰ ਇੰਡੀਪੈਂਡੈਂਟ ਓਨਰ ਆਪਰੇਟਰ 'ਚ ਇੰਨੀ ਕਾਬਲੀਅਤ ਹੋਣੀ ਚਾਹੀਦੀ, ਇੰਨੀ ਹੋਣੀ ਸੈਂਸ ਹੋਣੀ ਚਾਹੀਦੀ ਆ ਕਿ ਉਹ ਆਪ ਦਾ ਲੋਡ ਆਪ ਦਾ ਡਾਇਰੈਕਟਲੀ ਜਿਹੜਾ ਬ੍ਰੋਕਰਸ ਕੋਲੋਂ ਲੈਣਾ ਜਾਣਦਾ ਹੋਵੇ। ਦੂਸਰੀ ਗੱਲ ਇਹ ਆ ਕਿ ਯੈਸ ਡੈਫੀਨੇਟਲੀ ਲੋਡ ਹੁਣ ਬਹੁਤ ਘੱਟ ਹੈਗੇ ਆ, ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹੋ ਰਹੀਆਂ ਹੈਗੀਆਂ, ਵਾਪਰ ਰਹੀਆਂ ਹੈਗੀਆਂ। ਪਰ ਡੈਫੀਨੇਟਲੀ ਜਿਹੜੀ ਚੀਜ਼ ਹੈਗੀ, ਤੁਹਾਨੂੰ ਉਹੀ ਗੱਲ ਹੈ ਕਿ ਕਾਨੂੰਨ ਤਾਂ ਬਣੇ ਹੋਏ ਆ, ਪਰ ਕਾਨੂੰਨ ਨੂੰ ਡਾਲ ਦੇ ਕੇ ਕਿੱਦਾਂ ਕੰਮ ਕਰਦੇ ਹੈਗੇ ਉਹ ਉੱਤੇ ਕਰਦਾ ਹੈਗਾ। ਬਾਕੀ ਮੈਂ ਸੀਰੀਅਸਲੀ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਲਾਈਕ ਨਹੀਂ ਕਰਦਾ ਹੈਗਾ ਕਿ ਜਿਸ ਤਰ੍ਹਾਂ ਇਹ ਇੱਦਾਂ ਦਾ ਆਪਣਾ ਜਿਹੜਾ ਸਿਸਟਮ ਆ ਜਿੱਦਾਂ ਆਪਰੇਟ ਕਰ ਰਿਹਾ ਹੈਗਾ। ਪਰ ਅਗੇਨ ਚੀਜ਼ਾਂ ਇਹ ਹੁੰਦੀਆਂ ਕਿ ਉਹਨਾਂ ਨੇ ਆਪਣਾ ਬਿਜ਼ਨਸ ਇਵੇਂ ਕਰਨ ਨੂੰ ਚੂਜ਼ ਕੀਤਾ ਆ, ਤੁਸੀਂ ਉਹਨਾਂ ਦੇ ਨਾਲ ਬਿਜ਼ਨਸ ਕਰਨਾ ਚੂਜ਼ ਕੀਤਾ ਹੈ। ਸੋ ਇਸ ਕਰਕੇ ਥਰਡ ਪਰਸਨ ਜਿਹੜਾ ਹੈਗਾ ਉਹ ਉਹਦੇ ਵਿੱਚ ਕੁਛ ਕਹਿ ਨਹੀਂ ਸਕਦਾ। ਪਰ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਜੇ ਕੋਈ ਓਨਰ ਆਪਰੇਟਰ ਬਣਦਾ ਹੈਗਾ ਤਾਂ ਪਹਿਲਾਂ ਆਪਣੀ ਪੂਰੀ ਐਜੂਕੇਸ਼ਨ, ਪੂਰਾ ਆਪਣਾ ਢੰਗ ਤਰੀਕਾ, ਪੂਰਾ ਕਿੱਦਾਂ ਲੋਡ ਕਰਨਾ ਹੈਗਾ, ਪੂਰੀ ਪਲੈਨਿੰਗ ਦੇ ਨਾਲ ਓਨਰ ਆਪਰੇਟਰ ਬਣੋ। ਜਸਟ ਨਾਟ ਬਿਕੋਜ਼ ਕਿ ਤੁਹਾਨੂੰ ਕੋਈ ਕੰਪਨੀ ਲੋਡ ਦੇਈ ਜਾ ਰਹੀ ਆ ਤੇ ਤੁਸੀਂ ਚੁੱਪ-ਚਾਪ ਕਰੀ ਜਾ ਰਹੇ ਆ, ਉਹਦੇ ਕਰਕੇ ਲੋਡ ਜਿਹੜਾ ਤੁਸੀਂ ਓਨਰ ਆਪਰੇਟਰ ਬਣ ਜਾਓ ਜੀ। ਸੋ ਬਿਲਕੁਲ ਰਮਨ ਜੀ, ਕੀ ਹੁੰਦਾ ਹੈ ਨਾ ਵੀ ਆਪਣੀ ਪੰਜਾਬੀਆਂ ਦੀ ਆਦਤ ਵੀ ਆ, ਸਭ ਤੋਂ ਪਹਿਲਾਂ ਅਸੀਂ ਆਪਣੇ ਵਾਲੇ ਦੇਖਦੇ ਵਿਚਾਰੇ ਲੁੱਟੀ ਜਾਂਦਾ ਸਾਨੂੰ। ਤੁਸੀਂ ਦੇਖੋ ਵੀ ਪਿਛਲੇ 3-4 ਸਾਲਾਂ 'ਚ ਇੰਸ਼ੋਰੈਂਸ ਦੇ ਰੇਟ 3 ਟਾਈਮ ਹੋ ਗਏ। ਜਿਹੜਾ ਇੱਕ ਟਰੱਕ ਦੀ ਇੰਸ਼ੋਰੈਂਸ 10,000 ਹੁੰਦੀ ਸੀ, 30-35,000 ਹੋ ਗਈ। ਇਹ ਮੈਂ ਹਜੇ ਲੋ ਐਂਡ ਤੇ ਦੱਸ ਰਿਹਾ, ਠੀਕ ਆ। ਫੇਰ ਤੁਸੀਂ ਦੇਖੋ ਵੀ ਜਦੋਂ ਟਰੱਕਾਂ ਦੀ ਕੀਮਤਾਂ 2,75,000 90 ਤੱਕ ਵੀ ਚਲ ਗਈਆਂ, ਕਿਸੇ ਨੇ ਨਹੀਂ ਰੌਲਾ ਪਾਇਆ, ਸਭ ਉੱਪਰ ਦੀ ਚੜ੍ਹ ਕੇ। ਕਿੰਨੀਆਂ ਕਾਲਸ ਸਾਡੇ ਰੇਡੀਓ ਸਟੇਸ਼ਨ ਤੇ ਆਈਆਂ, ਭਾਈ ਟੈਕਸ 'ਚ ਇੱਕ ਬੰਦਾ $10,000 ਲੈ ਗਿਆ ਟ੍ਰੇਲਰ ਬੁੱਕ ਕਰਾਉਣ ਦੇ ਲਈ, 150 ਬੰਦੇ ਤੋਂ ਵੱਧ, ਤੇ ਉਹ ਮੁੜ ਕੇ ਲੱਭਿਆ ਨਹੀਂ, ਨਾ ਟ੍ਰੇਲਰ ਲੱਭੇ ਨਾ ਬੰਦਾ ਲੱਭਿਆ। ਸੋ ਗੱਲ ਇਹ ਆ ਨਾ ਵੀ ਸਾਰੇ ਪਾਸੇ ਇਹ ਕੰਮ ਚੱਲ ਰਿਹਾ ਹੈਗਾ ਜੀ। ਦੇਖੋ ਉੱਥੇ ਤਾਂ ਅਸੀਂ ਆਪ ਲੁਟਾਉਣ ਜਾਂਦੇ ਹਾਂ, ਇਸ ਕਰਕੇ ਆਪਾਂ ਉੱਥੇ ਗੱਲ ਨਹੀਂ ਕਰਦੇ ਹੈਗੇ, ਠੀਕ ਹੈ ਨਾ। ਤੇ
ਡੈਫੀਨੇਟਲੀ ਜਦੋਂ ਸਲੋ ਡਾਊਨ ਹੁੰਦਾ ਆ, ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਇਸ਼ੂਜ਼ ਹੁੰਦੇ ਆ, ਉਹ ਖੜੇ ਹੋ ਜਾਂਦੇ ਆ। ਜਿੱਦਣ ਬਿਜ਼ੀ ਹੋ ਜਾਂਦਾ ਉਦੋਂ ਅਸੀਂ ਸਭ ਕੁਝ ਭੁੱਲ ਭੁਲਾ ਜਾਂਦੇ ਆ। ਸੋ ਪਰ ਇਹ ਹਮੇਸ਼ਾ ਯਾਦ ਰੱਖਿਆ ਕਰੋ, ਅਸੀਂ ਤਾਂ ਇਹ ਕਹਿੰਦੇ ਆ ਕਿ ਜੇ ਤੁਸੀਂ ਡੈਫੀਨੇਟਲੀ ਜੇ ਤੁਸੀਂ ਆਪਣੇ ਨਾਂ ਤੇ ਕੰਮ ਕਰਨਾ ਹੈਗਾ, ਡਾਇਰੈਕਟਲੀ ਤੁਸੀਂ ਬ੍ਰੋਕਰ ਨਾਲ ਕੰਮ ਕਰਨਾ ਹੈਗਾ, ਤੇ ਸਾਨੂੰ ਨਾਪਟਾ ਨੂੰ ਜ਼ਰੂਰ ਕਾਲ ਕਰੋ, ਚਿੱਤੇ ਰੱਖਿਆ ਕਰੋ, ਮੈਂਬਰ ਬਣੋ ਨਾਪਟਾ ਦੇ, ਤੇ ਅਸੀਂ ਤੁਹਾਨੂੰ ਜਿਹੜੇ ਲੋਡ ਆ ਤੁਹਾਡੇ ਨਾਂ ਤੇ ਤੁਸੀਂ ਆਪਣੇ ਬੁੱਕ ਕਰੋ, ਆਪਣੇ ਸਿੱਧੇ ਤੁਹਾਨੂੰ ਦੱਸਦੇ ਕਿ ਕਿਵੇਂ ਕਰਨੀ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਯਸ਼ਪਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਭਾਜੀ ਮੈਂ ਜਿੱਦਾਂ ਵੀ ਡਰਾਈਵਿੰਗ ਕਰ ਰਿਹਾ ਟਰੈਕਿੰਗ ਦੀ, ਤੇ ਮੇਰੀ ਜਿਹੜੀ ਡਰਾਈਵਿੰਗ ਸਾਈਡ ਦਾ ਵਿੰਡੋ ਸਵਿਚ ਆ ਉਹ ਕੰਪਨੀ ਜਿੱਦਾਂ 1.5-2 ਮਹੀਨੇ ਹੋ ਗਏ ਠੀਕ ਨਹੀਂ ਕਰਵਾ ਕੇ ਦੇ ਰਹੀ। ਅੱਜ ਕਰਾਨੇ ਕੱਲ ਕਰਾਨੇ, ਪਾਰਟ ਨਹੀਂ ਮਿਲਦਾ। ਜਿੱਦਾਂ ਜੀ ਮੈਂ ਚਲਾਵਾਂ ਜਾਂ ਖੜਾ ਕਰ ਦਵਾਂ? ਕਿਹੜਾ ਸਵਿਚ ਜੀ? ਆਪਣੇ ਡਰਾਈਵਰ ਸਾਈਡ ਵਿੰਡੋ ਦਾ ਉੱਤੇ ਥੱਲੇ ਕਰਨ ਨੂੰ। ਹਾਂਜੀ ਹਾਂਜੀ। ਅੱਛਾ ਆਈ ਡੋਂਟ ਨੋ, ਮੈਂ ਹੁਣ ਇਹਦਾ ਕੀ ਜਵਾਬ ਦੇਵਾਂ ਜੀ? ਇਹਦਾ ਤੁਸੀਂ ਡਿਸਾਈਡ ਕਰਨਾ ਕਿ ਕੰਮ ਕਰਨਾ ਕਿ ਨਹੀਂ ਕਰਨਾ। ਇਹਦਾ ਤਾਂ ਮੈਂ ਕੁਛ ਨਹੀਂ ਜਵਾਬ ਦੇ ਸਕਦਾ ਤੁਹਾਨੂੰ। ਪਰ ਇੱਕ ਗੱਲ ਤਾਂ ਜ਼ਰੂਰ ਆ ਰਮਨ ਜੀ, ਅੱਜ ਕੱਲ੍ਹ ਜਿਹੜੇ ਪਾਰਟਸ ਵੀ ਆ ਨਾ ਹਰ ਚੀਜ਼ ਦੇ, ਉਹ ਬਹੁਤ ਲੰਮਾ ਸਮਾਂ ਲੱਗਦਾ ਪਾਰਟਸ ਮਿਲਦੇ ਨਹੀਂ। ਇਹ 'ਚ ਵੀ ਰਿਐਲਿਟੀ ਹੈਗੀ ਆ, ਚਾਹੇ ਤੁਹਾਡੀ ਕਾਰਾਂ ਦੀ ਆ ਚਾਹੇ ਟਰੱਕਾਂ ਦੀ ਆ। ਬਹੁਤ ਇਹ ਵੀ ਬਹੁਤ ਵੱਡਾ ਇਸ਼ੂ ਹੈਗਾ ਜੀ। ਹੁਣ ਇੰਨੀ ਕੁ ਚੀਜ਼ ਦੇ ਲਈ ਤੁਸੀਂ ਟਰੱਕ ਖੜਾ ਕਰਨਾ ਹੈ ਜਾਂ ਕਿੱਦਾਂ ਕਰਨਾ ਹੈ, ਹੁਣ ਤੁਹਾਡੀ ਆਪਣੀ ਸਮਝ ਆ। ਤੁਸੀਂ ਦੇਖ ਲਓ ਕਿਸੇ ਦੇ ਮੂੰਹੋਂ ਤੁਸੀਂ ਕੀ ਸੁਣਨਾ ਇਹਦੇ ਵਿੱਚ, ਕੀ ਜਿਹੜਾ ਉਹ ਚਾਹੁੰਦੇ ਜੀ ਜੀ ਜੀ। ਹਾਂਜੀ। ਆਪਣੇ ਅਗਲੇ ਕਾਲਰ ਨੇ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਹੈ। ਹਾਂਜੀ ਭਾਜੀ ਇੱਕ ਮੇਰਾ ਕੁਐਸਚਨ ਸੀਗਾ ਜੀ। ਇੱਕ ਮੈਂ ਨਾ ਲੋਡ ਲਿਆਂਦਾ ਸੀ, ਮੇਰੇ ਡਰਾਈਵਰ ਨੇ ਸਿਆਟਲ ਤੋਂ ਚੱਕ ਕੇ ਜੀ ਐਮਾਜ਼ੋਨ ਦਾ ਜੀ। ਉਹ ਲੈ ਕੇ ਆਂਦਾ ਜੀ ਵਾਕਾਵਿਲ ਵਾਸਤੇ ਆ ਰਿਹਾ ਸੀ। ਵਾਕਾਵਿਲ ਜਦੋਂ ਲੈ ਕੇ ਮੇਰਾ ਡਰਾਈਵਰ ਪਹੁੰਚ ਗਿਆ ਜੀ, ਇੱਥੇ ਇਹਨਾਂ ਨੇ ਅਸੈਪਟ ਨਹੀਂ ਕੀਤਾ ਲੋਡ ਜੀ। 18 ਮਾਰਚ ਦਾ ਲੋਡ ਲਿਆ ਹੋਇਆ ਜੀ। ਇੱਥੇ 18 ਮਾਰਚ ਨੂੰ ਇਹਨਾਂ ਨੇ ਅਸੈਪਟ ਕਰਨਾ ਸੀ, ਉਹਨਾਂ ਨੇ ਅਸੈਪਟ ਨਹੀਂ ਕੀਤਾ ਲੋਡ। ਤੇ ਕਹਿੰਦੇ ਸਾਡੇ ਕੋਲ ਵੋਲੀਅਮ ਤੋਂ ਓਵਰ ਹੋ ਗਿਆ, ਸਾਡੇ ਕੋਲ ਹੈ ਨਹੀਂ ਗੀ ਸਪੇਸ, ਨਹੀਂ ਹੈਗੀ ਪਾਰਕ ਕਰਨ ਨੂੰ ਅੰਦਰ। ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ROC ਜਿਹੜਾ ਵੀ ਇਹਨਾਂ ਦਾ ਆਨਲਾਈਨ ਆ ਉਹਨਾਂ ਨਾਲ ਕੰਟੈਕਟ ਕਰਦਾ ਰਿਹਾ ਕਾਫੀ ਦਿਨ। ਮਤਲਬ ਐਵਰੀ ਡੇ ਮਤਲਬ 2 ਤੋਂ 3 ਵਾਰੀ ਮੈਂ ਕੰਟੈਕਟ ਕੀਤਾ ਉਹਨਾਂ ਨਾਲ। ਉਹਨਾਂ ਨੇ ਵੀ ਕੋਈ ਵੀ ਮਤਲਬ ਮੈਨੂੰ ਸਿਰ ਪਲਾ ਨਹੀਂ ਫੜਾਇਆ। ਉਸ ਤੋਂ ਬਾਅਦ ਉਹਨਾਂ ਨੇ ਅੱਜ ਜਾ ਕੇ ਇੱਕ ਕ੍ਰੀਏਟ ਕੀਤਾ ਕਿ ਤੁਸੀਂ ਜਾ ਕੇ ਇਹਨੂੰ ਮੰਟੀਕਾ ਦੇ ਵਿੱਚ ਡਿਲੀਵਰ ਕਰ ਦਿਓ। ਤੇ ਉਹਨਾਂ ਨੇ ਜਦ ਮੈਂ ਉਹਨਾਂ ਨੂੰ ਪਰ ਡੇ ਦੀ, ਮੈਂ ਕਿਹਾ ਵੀ ਚਲੋ ਮੈਂ ਤੁਹਾਡਾ ਲੋਡ ਮੈਂ ਡਿਲੀਵਰ ਕਰ ਦਿੰਦਾ, ਪਰ ਮੈਂ ਇੱਕ ਇਨਵੋਇਸ ਬਣਾ ਕੇ ਭੇਜੀ ਉਹਨਾਂ ਨੂੰ ਪਰ ਡੇ ਦੀ, ਮੇਰੀ ਡਰਾਈਵਰ ਦੀ ਤੇ ਡਿਟੈਂਸ਼ਨ ਟਰੱਕ ਦੀ ਐਵਰੀਥਿੰਗ ਬਣਾ ਕੇ ਭੇਜ ਦਿੱਤੀ ਇਨਵੋਇਸ। ਮੈਂ ਕਿਹਾ ਇਨਵੋਇਸ ਪੇ ਕਰ ਦਿਓ ਤੁਸੀਂ ਮੇਰੀ। ਉਹ ਕਹਿੰਦੇ ਆ ਵੀ ਕਹਿੰਦੇ ਪਹਿਲਾਂ ਲੋਡ ਡਿਲੀਵਰ ਕਰੋ ਫਿਰ ਇਨਵੋਇਸ ਪੇ ਹੋਊਗੀ ਤੁਹਾਡੀ, ਔਰ ਉਸ ਤੋਂ ਬਾਅਦ ਵੀ ਅਸੀਂ ਸ਼ੋਰ ਨਹੀਂ ਤੁਹਾਡੀ ਇਨਵੋਇਸ ਪੇ ਹੋਊਗੀ, ਤੁਸੀਂ ਉਹਦੇ ਤੇ ਡਿਸਪਿਊਟ ਕਰੋਗੇ। ਇਸ ਬਾਰੇ ਥੋੜਾ ਜਿਹਾ ਦੱਸੋ ਕੁਛ, ਕੀ ਕਰ ਸਕਦੇ ਆਪਾਂ? ਜੀ ਕੁਛ ਖਾਸ ਨਹੀਂ ਜੀ। ਐਮਾਜ਼ੋਨ ਆ, ਐਮਾਜ਼ੋਨ ਸ਼ੇਅਰ ਆ ਇਸ ਕੰਮ ਦੀ। ਇਹ ਕੰਮ ਬਹੁਤ ਚੱਲਦਾ ਐਮਾਜ਼ੋਨ ਦੇ ਵਿੱਚ। ਸੋ ਲਿਟਰਲੀ ਤੁਸੀਂ ਸਟਕ ਹੈਗੇ ਐਮਾਜ਼ੋਨ ਦੇ ਨਾਲ। ਸੋ ਐਮਾਜ਼ੋਨ ਦੇ ਨਾਲ ਤੁਹਾਨੂੰ ਉਹੀ ਆ ਕਿ ਤੁਸੀਂ ਆਪਣਾ ਟਰੱਕ ਵੀ ਕਰੋ, ਲੋਡ ਡਿਲੀਵਰ ਕਰੋ, ਤੇ ਵਾਟ ਐਵਰ ਦੇ ਪੇ ਯੂ ਪੇ ਲਾਓ। ਤੇ ਬਾਕੀ ਅੱਗੇ ਤੋਂ ਜਿਹੜਾ ਆ ਉਹ ਧਿਆਨ ਰੱਖੋ ਕਿ ਤੁਸੀਂ ਇਹੋ ਜਿਹੀ ਕੰਪਨੀ ਨਾਲ ਕੰਮ ਕਰਨਾ ਕਿ ਨਹੀਂ ਕਰਨਾ, ਕਿਉਂਕਿ ਹੁਣ ਉਹਨਾਂ ਕੋਲ ਐਕਸੈਸਿਵ ਟਰੱਕ ਹੈਗੇ ਆ। ਸੋ ਇਸ ਕਰਕੇ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੇ। ਮੈਂ ਕਾਫੀ ਇਹ ਕੰਪਲੇਂਟ ਸੁਣੀ ਹੈਗੀ ਆ ਕਿ ਲੋਡ ਜਿਹੜੇ ਆ ਬਹੁਤ ਲੇਟ ਲਾ ਰਹੇ ਹੈਗੇ ਆ ਔਰ ਕੁਝ ਪੇ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀਆਂ ਕੰਪਨੀਜ਼ ਹੈਗੀਆਂ ਇਹ ਮਿਸਯੂਜ਼ ਕਰਦੀਆਂ ਹੈਗੀਆਂ ਟਰੱਕਰਸ ਨੂੰ। ਔਰ ਮੇਰੇ ਖਿਆਲ ਦੇ ਵਿੱਚ ਸਾਈਨ ਇਹੋ ਹੀ ਆ ਕਿ ਡੋਂਟ ਵਰਕ ਵਿਦ ਦੀਸ ਕਾਈਂਡ ਆਫ ਇਹਨਾਂ ਅੱਗੇ ਕੰਪਨੀਆਂ ਨਾਲ ਕੰਮ ਨਾ ਕਰੋ। ਨਹੀਂ ਇਸ ਦਾ ਕੋਈ ਹੋਰ ਆਪਣਾ ਵੀ ਕੋਈ ਹੋਰ ਹੱਲ ਵੀ ਹੋ ਸਕਦਾ ਦੇਸ਼ ਦੇ ਨਹੀਂ ਪੇ ਕਰਦੇ ਉਹ? ਹਾਂਜੀ ਇਸ ਦੇ ਜੇ ਨਹੀਂ ਪੇ ਕਰਦੇ ਆਪਾਂ ਨੂੰ, ਚਲੋ ਆਪਾਂ ਲੋਡ ਡਿਲੀਵਰ ਕਰ ਦਿੰਦਾ, ਮੈਂ ਅੱਜ ਲੋਡ ਡਿਲੀਵਰ ਕਰਨ ਨੂੰ ਮੈਂ ਡਰਾਈਵਰ ਨੂੰ ਭੇਜ ਦਿੱਤਾ ਹੈ ਜੀ। ਤੇ ਉਸ ਤੋਂ ਬਾਅਦ ਚਲੋ ਜੇ ਆਪਾਂ ਮਤਲਬ ਕਿ ਦੁਬਾਰਾ ਡਿਸਪਿਊਟ ਕਰਦੇ ਹਾਂ, ਡਿਸਪਿਊਟ ਦੇ ਵਿੱਚ ਆਪਾਂ ਨੂੰ ਨਹੀਂ ਪੇ ਕਰਦੇ, ਤੇ ਆਪਾਂ ਉਹਦਾ ਕੀ ਕਰ ਸਕਦੇ ਹਾਂ? ਤੁਸੀਂ ਲਾਇਰ ਕਰਕੇ ਉਹਨਾਂ ਦੇ ਕੇਸ ਕਰ ਸਕਦੇ ਆ, ਜਿਹੜਾ ਕਿ ਮੈਨੂੰ ਪਤਾ ਕਿ ਯੂ ਵਿਲ ਨਾਟ ਵਿਨ। ਤੇ ਦੈਟਸ ਆਲ ਆਈ ਕੈਨ ਸੇ ਕਿ ਭਾਜੀ ਇਹਦੇ ਚ ਸਿੰਪਲ ਜੀ ਆ। ਇਹ ਬਹੁਤ ਇਸ਼ੂ ਹੈਗਾ ਇਹਦੇ ਚ, ਕਿਉਂਕਿ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਇੰਨੀਆਂ ਵੱਡੀਆਂ ਹੋ ਚੁੱਕੀਆਂ ਕਿ ਉਹਨਾਂ ਦੇ ਨਾਲ ਫਾਈਟ ਕਰਨੀ, ਉਹਨਾਂ ਨਾਲ ਕੁਝ ਵੀ ਕਰਨਾ ਜਿਹੜਾ ਉਹ ਇੱਕ ਬਿਲਕੁਲ ਸਿੰਪਲ ਹੈ ਕਿ ਨਹੀਂ, ਜਸਟ ਯੂਜ਼ ਯੂਰ ਐਨਰਜੀ ਸਮਵੇਅਰ ਐਲਸ ਐਂਡ ਡੋਂਟ ਵਰਕ ਵਿਦ ਦੈਮ। ਜੀ ਮੈਂ ਤੁਹਾਡੀ ਗੱਲ ਬਿਲਕੁਲ ਅੰਡਰਸਟੈਂਡ ਕਰਦਾ। ਥੈਂਕ ਯੂ ਭਾਜੀ। ਥੈਂਕ ਯੂ। ਥੈਂਕ ਯੂ। ਇਹ ਆ ਵੀ ਤੁਸੀਂ ਫਾਈਟ ਹੀ ਕਰ ਸਕਦੇ ਆ ਫਿਰ। ਹੁਣ ਨਹੀਂ ਉਹ ਮਤਲਬ ਕਿ ਹੁਣ ਆਪਾਂ ਕਹਿ ਸਕਦੇ ਹਾਂ ਲਾਇਰ ਕਰ ਲਓ, ਲਾਇਰ ਕਰਕੇ ਤੁਸੀਂ $2-3,000 ਉੱਤੇ ਖਰਚਤਾ, ਮੁੜ ਕੇ ਹੁਣ ਤੁਹਾਡਾ ਲਾਇਰ ਤੇ ਉਹਨਾਂ ਦਾ ਲਾਇਰ ਕਿਹੜਾ ਵੀ ਇੱਕੋ ਬਰਾਬਰ ਹੋਣਾ ਹੈ, ਠੀਕ ਹੈ ਨਾ।
ਸੋ ਹੂੰ। ਅਲਟੀਮੇਟਲੀ ਜਾ ਕੇ ਪਤਾ ਤਾਂ ਹੈਗਾ ਹੀ ਆ ਕਿ ਕੀ ਉਹਨਾਂ ਨੇ ਕਰਨਾ। ਠੀਕ ਹੈ, ਉਹ ਦੇ ਦੇਣਗੇ ਜੀ, ਚਲੋ ਠੀਕ ਆ, ਅਸੀਂ ਦੇ ਦਿੱਤਾ ਤੇ detention ਫਿਰ ਤਾਂ ਇਹਦਾ order ਦੇ ਸੋਲੂਸ਼ਨ ਦਿੱਤੇ। ਫਿਰ ਤਾਂ ਇਹੋ ਜਿਹਾ ਸੋਲੂਸ਼ਨ ਇਹੀ ਹੁੰਦਾ ਆ ਵੀ ਕੋਈ ਕਲਾਸ ਐਕਸ਼ਨ ਲਾ ਸੂਟ ਹੀ ਹੁੰਦੇ ਆ ਇਹਦੇ ਬਾਅਦ ਹਾਂਜੀ, ਚ। ਉਹ ਤਾਂ ਫਿਰ ਇਕੱਠੇ ਹੋ ਕੇ ਹਾਂ, ਹੋ ਉਹ ਫਿਰ ਸਕਦੇ ਆ ਨਾ, ਵੀ ਇਕੱਠੇ ਤੁਸੀਂ ਹੋ ਕੇ ਸਾਰੇ ਹੋ ਜਾਣੇ ਸਕਦੇ, ਇਕੱਠੇ ਹੋ ਕਿਉਂਕਿ ਤੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਪ੍ਰੋਬਲਮ ਹੈਗੀ, ਇਹਦਾ ਤਾਂ ਮਤਲਬ ਹੋਰ ਵੀ ਬਥੇਰੇ ਲੋਕ ਹੋਣਗੇ, ਸੰਪਰਕ ਪ੍ਰੋਬਲਮ ਕਰੋ ਤਾਂ ਇੱਕ ਇਹਨਾਂ ਦੂਜੇ ਨਾਲ ਦੇ ਨਾਲ। ਨਹੀਂ, ਹੋਰ ਕਈ ਸ਼ਿਪਰਾਂ ਨਾਲ ਵੀ ਪ੍ਰੋਬਲਮ ਹੈਗੀ ਆ ਰਾਜ, ਬੜੇ ਸ਼ਿਪਰਾਂ ਦਾ ਪ੍ਰੋਬਲਮ ਹੈਗੀ ਆ, ਇਹ ਜਿਹੜੀ ਆ 2-2 3-3 ਦਿਨ ਬਿਠਾਈ ਰੱਖ ਰਹੇ ਆ, ਬਹੁਤ ਸ਼ਿਪਰ ਦੇ ਨਾਲ ਰਿਸੀਵਰ ਦੇ ਨਾਲ ਪ੍ਰੋਬਲਮ ਹੈਗੀ ਆ। ਪਰ ਇਹ ਆ ਨਾ, ਇੱਕ ਔੜਾ ਫੀਨਿਕਸ ਦੇ ਵਿੱਚ ਹੋਇਆ ਜਾਂ ਇੱਧਰ ਆਪਣੇ ਐਮਾਜ਼ਨ ਦਾ ਆਮ ਬਹੁਤ ਨਾਰਮਲ ਹੋ ਗਿਆ ਇਹ ਕੰਮ ਐਮਾਜ਼ਨ 'ਚ। ਇਹ ਰਮਨ ਜੀ ਇੱਕ ਵਾਰੀ ਕੌੜਾ ਘੁੱਟ ਸਾਰਿਆਂ ਨੂੰ ਮਿਲ ਕੇ ਭਰਨਾ ਪੈਣਾ, ਲੰਬੀ ਚੱਲਦੀ ਹੁੰਦੀ ਹੈ ਲੜਾਈ, ਪਰ ਇਹ ਆ ਵੀ ਇਹ ਫਿਰ ਇੱਕ ਜਦੋਂ ਇੱਕ ਵਾਰੀ ਕਾਨੂੰਨ ਦੇ ਹੱਥ ਚੜ ਜਾਂਦੇ ਆ, ਇੱਕ ਵਾਰੀ ਇਹ ਆ ਜਾਂਦਾ ਆ, ਦੈਨ ਇਹਦੇ ਤੇ ਫਿਰ ਕੁਛ ਨਾ ਕੁਛ ਪੱਕਾ ਸੋਲੂਸ਼ਨ ਤੁਹਾਨੂੰ ਮਿਲ ਜਾਣਾ, ਫਿਰ ਨਹੀਂ ਤਾਂ ਇੱਦਾਂ ਖੱਜਲ ਹੁੰਦੇ ਰਹਿਣਾ ਆ ਹਰ ਵਾਰੀ ਆਉਂਦੇ ਕਈ ਸਾਲਾਂ ਤੱਕ। ਇਹ ਆ ਵੀ ਫਿਰ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਵਾਰੀ ਪੰਗਾ ਲੈ ਕੇ ਦੇਖੋ, ਫਿਰ ਤਾਂ ਇਹੀ ਚੀਜ਼ ਹੁੰਦੀ ਹੈ ਇਹਦੇ ਵਿੱਚ ਜੀ। ਜੀ। ਅਗਲੇ ਕਾਲਰ ਨੇ ਅਭੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸਾਰੇ ਸੁਣਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਭਾਜੀ ਇੱਕ ਮਤਲਬ ਕਿਸੇ ਨੇ ਸਰੋਤੇ ਨੇ ਕਾਲ ਕੀਤੀ ਸੀਗੀ, ਉਹ ਕਹਿੰਦੇ ਸੀਗੇ ਵੀ ਜਿੱਦਾਂ ਕੰਪਲੇਂਟ ਕਰਦੇ ਸੀਗੇ ਉਹਦੇ ਬਾਰੇ, ਜਿੱਦਾਂ ਕੋਈ ਬ੍ਰੋਕਰ ਹੈਗਾ, ਡਬਲ ਬ੍ਰੋਕਰੇਜ ਕੀਤੀ ਹੈਗੀ, ਉਹ ਵੈਸੇ ਉਹਨਾਂ ਨੂੰ ਕਾਲ ਕਰਕੇ ਨਾ ਈਮੇਲ ਐਡਰੈਸ ਵਗੈਰਾ ਲੈ ਕੇ FMCSA ਦੇ ਨੋਟਿਸ ਵਿੱਚ ਲਿਆ ਕੇ ਇਹਨੂੰ ਫੋਲੋ ਅਪ ਕਰਨਾ ਚਾਹੀਦਾ, ਵੀ ਕੰਪਲੇਂਟ ਕਰਨੀ ਚਾਹੀਦੀ ਹੈ, ਜਿੰਨਾ ਵੀ ਕੁਝ ਹੁੰਦਾ ਉਹਦੀ ਕੰਪਲੇਂਟ ਜ਼ਰੂਰ ਕਰੋ, ਕਿਉਂਕਿ ਅਗਰ ਅਸੀਂ ਕੀ ਕਰਦੇ ਹਾਂ, ਅਸੀਂ ਇਹਨਾਂ ਚੀਜ਼ਾਂ ਪਿੱਛੋਂ ਇਗਨੋਰ ਕਰ ਦਿੰਦੇ ਹਾਂ, ਕੰਪਲੇਂਟ ਨਹੀਂ ਕਰਦੇ ਤਾਂ ਫੋਲੋ ਅਪ ਨਹੀਂ ਕਰਦੇ, ਅਗਰ ਉਹਨਾਂ ਦੇ ਨੋਟਿਸ ਵਿੱਚ ਜਾਊਗੀ ਤਾਂ ਉਸ ਚੀਜ਼ ਨੂੰ ਫਿਰ ਸੀਰੀਅਸ ਲੈਂਦੇ ਆ, ਤੇ ਉਹੋ ਜਿਹੇ ਬੰਦੇ ਨੂੰ ਫਿਰ ਪਨਿਸ਼ਮੈਂਟ ਵੀ ਮਿਲਦੀ ਹੈ, ਵੀ ਉਹਨਾਂ ਨੇ ਆਪੇ ਟਰੈਕ ਕਰ ਲੈਣਾ IP ਕਿਹੜੇ ਕੰਪਿਊਟਰ ਤੋਂ ਕਿਹੜੇ ਲੈਪਟਾਪ ਤੋਂ ਲੌਗਇਨ ਹੋਇਆ, ਕਿੱਥੋਂ ਹੈਗਾ, ਉਹਨਾਂ ਨੇ ਆਪੇ ਜਿੱਲੇ ਇੱਕ ਵਾਰ ਆ ਗਏ ਉਹਨਾਂ ਨੇ ਕਰਨ ਤੇ ਆ ਗਏ ਉਹ ਕੱਢ ਲੈਂਦੇ ਹੁੰਦੇ ਕਿੱਥੋਂ। ਠੀਕ ਆ ਜੀ। ਦੂਸਰੇ ਨੰਬਰ ਤੇ ਜਿੱਦਾਂ ਇੱਕ ਭਾਈ ਸਾਹਿਬ ਕਹਿ ਕੇ ਗਏ ਸੀਗੇ, ਕਹਿੰਦੇ ਵੀ ਮੈਂ ਡਿਸਪੈਚ ਦੀ ਗੱਲ ਕਰਦਾ, ਮੈਂ ਇਸ ਗੱਲ ਨੂੰ ਪਹਿਲਾਂ ਵੀ ਇੱਕ ਵਾਰ ਕਿਹਾ ਸੀਗਾ ਵੀ ਸਾਡੇ ਬੰਦੇ ਖਾਸ ਕਰਕੇ ਵੀ ਤੁਸੀਂ ਆਪਣਾ ਮਿਹਨਤ ਦਾ ਜਿੰਨਾ ਪੈਸਾ ਹੁੰਦਾ ਉਹਨਾਂ ਲਿਆ ਕਰੋ। ਇੱਕ ਮੁੰਡਾ ਲੋਡ ਲੈ ਕੇ ਆਇਆ ਸੀਗਾ ਤੇ ਮੈਂ ਵੀ ਲੋਡ ਲਾਇਆ ਤੇ ਮੈਨੂੰ $2550 ਦਾ ਲੋਡ ਮਿਲਿਆ ਸੀਗਾ, ਮੈਂ ਛੋਟਾ ਹੀ ਟ੍ਰਿਪ ਲਾਇਆ ਸੀਗਾ ਉੱਦਾਂ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉੱਦਾਂ ਮਤਲਬ, ਉਹ ਕਹਿੰਦਾ ਮੈਨੂੰ ਭਾਜੀ 2000 ਦਾ ਲੋਡ ਦਿੱਤਾ ਹੈਗਾ, ਕਹਿੰਦਾ ਮੈਂ ਡਿਸਪੈਚਰ ਕੋਲ ਲਿਆ ਹੈਗਾ, ਵੀ ਇਹਦੀ ਡਿਸਪੈਚ ਵੀ ਕਰਾਉਣੀ ਹੈਗੀ ਆ, ਤਾਂ ਮੈਨੂੰ ਮਤਲਬ ਬੜਾ ਮਹਿਸੂਸ ਜਿਹਾ ਹੋਇਆ। ਮੈਂ ਕਿਹਾ ਵੀ $550 ਉੱਦਾਂ ਕੱਟ ਲਿਆ, ਉਹਦਾ ਖਾ ਲਿਆ ਉਹਨਾਂ ਨੇ, ਤੇ ਚਲੋ 500 ਹੀ ਖਾ ਲਿਆ ਹੋਊਗਾ, ਪਰ ਡਿਸਪੈਚ ਵੀ ਕੱਟਣੀ ਆ, ਤੇ ਇਹ ਚੰਗੀ ਗੱਲ ਨਹੀਂ ਹੈਗੀ ਸਾਡੇ ਵਾਸਤੇ, ਮੈਂ ਤੁਸੀਂ ਆਪਣਾ ਹੱਕ ਦਾ ਖਾਓ ਜਿੰਨਾ ਵੀ ਹੈਗਾ। ਠੀਕ ਆ ਜੀ। ਬਾਕੀ ਤੀਸਰੇ ਨੰਬਰ ਤੇ ਇਹ ਹੈਗਾ ਕਿ ਜਿਹੜੀਆਂ ਲੋਡ ਦੀਆਂ ਪ੍ਰਾਈਸਿਸ ਵਗੈਰਾ ਬ੍ਰੋਕਰ ਵਗੈਰਾ ਘੱਟ ਲਾਉਂਦੇ ਹੈਗੇ ਆ, ਜਿੱਦਾਂ ਲੋਡ ਬੋਰਡ ਤੇ ਘੱਟ ਸ਼ੋਅ ਕਰਦੇ ਕਾਫੀ, ਨਾ ਹੀ ਚੱਕੋ ਚੰਗੀ ਗੱਲ ਆ, ਹੁਣ ਜੇ ਚੱਕਦੇ ਆ ਤੁਹਾਨੂੰ ਫਾਇਦਾ ਤਾਂ ਕੋਈ ਹੁੰਦਾ ਨਹੀਂ ਹੈਗਾ, ਜੇ ਤੁਸੀਂ ਨੋਟਿਸ ਕਰਕੇ ਦੇਖੋਗੇ ਵੇਟ ਕਰੋ, ਉਹ ਆਪਣੇ ਆਪ ਹੀ ਪੈਸੇ ਵਧਾਉਣ ਲੱਗ ਪੈਂਦੇ ਹੈਗੇ। ਇੱਕ ਤਾਂ ਬਹੁਤ ਜ਼ਿਆਦਾ ਥੱਲੇ ਸਿੱਟ ਦਿੱਤਾ ਹੈਗਾ ਵੀ ਜਿੱਦਾਂ ਵੀ ਮਤਲਬ ਬੰਦੇ ਨੂੰ ਪੁੱਗਦਾ ਹੀ ਨਹੀਂ ਰੇਟ ਜਿੰਨਾ ਵੀ ਹੈਗਾ, ਮਤਲਬ ਨਾ ਹੀ ਚੱਕੋ ਚੰਗੀ ਗੱਲ ਆ, ਕਿਉਂਕਿ ਨੁਕਸਾਨ ਹੁੰਦਾ ਟਰੱਕਾਂ ਦੇ ਵਿੱਚ ਜਿਹੜੀ ਹੈਗੀ ਆ। ਅੱਗੇ ਵਧਾ ਲਿਆ ਆਪਾਂ ਵੀ ਕਹਿੰਦੇ ਸਾਰਿਆਂ ਕੋਲ, ਜੇ ਮੰਨ ਲਾ ਵੀ 1000 ਟਰੱਕ ਵਾਲੇ ਸਾਡੇ ਕੋਲ ਲੋਡ ਤਾਂ ਹੋਣਾ ਨਹੀਂ, ਵੀ ਅਸੀਂ ਕੰਮ ਕਿੱਥੋਂ ਲਵਾਂਗੇ, ਕੰਮ ਕਰਾਂ ਕਿੱਦਾਂ, ਉਹਨਾਂ ਇਹ 'ਤੇ ਵੀ ਲਿਮਟ ਬਣਾਉਣੀ ਚਾਹੀਦੀ ਆ, ਸਟ੍ਰੈਸ ਵੀ ਘੱਟ ਜਾਂਦੀ ਆ। ਠੀਕ ਆ ਜੀ। ਲਾਸਟ ਵਿੱਚ ਹੈਗਾ ਇੱਕ ਹੋਰ ਹੈਗਾ ਕਿ ਵੀ ELD ਜਿੱਦਾਂ ਭਾਜੀ ਦੱਸਦੇ ਸੀਗੇ ਵੀ ਮਿਸਯੂਜ਼ ਨਾ ਕਰੋ ਕੋਈ, ਜਿੱਦਾਂ ਪਰਸਨਲ ਕਨਵੈਂਸ ਵਿੱਚ ਪਾ ਕੇ ਤੁਸੀਂ ਕਾਫੀ ਚਲਾਉਂਦੇ ਆ, ਡਬਲ ELD ਯੂਜ਼ ਕਰਦੇ ਆ, ਮਾਰਕੀਟ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਖਰਾਬ ਕਰਦੇ ਆ, ਕਿਉਂਕਿ ਲੋਡ ਦੀ ਜਿਹੜੀ ਟਰੱਕ ਦੀ ਅਵੇਲੇਬਿਲਿਟੀ ਤੁਸੀਂ ਵਧਾ ਦਿੰਦੇ ਆ, ਮਾਰਕੀਟ ਵਿੱਚ ਟਰੱਕ ਲੇਟ ਆਉਣਾ ਚਾਹੀਦਾ, ਤੁਸੀਂ ਪਹਿਲਾਂ ਲਿਆ ਖੜਾ ਕਰ ਦਿੰਦੇ ਆ, ਤਾਂ ਓਬਵੀਅਸਲੀ ਉਹਦੇ ਫਿਰ ਰੇਟ ਜਿਹੜਾ ਪ੍ਰਾਈਸਾਂ ਵਗੈਰਾ ਘੱਟ ਮਿਲਦੀਆਂ ਹੈਗੀਆਂ। ਤੇ ਇੱਕ ਹੈਗਾ ਜਿਹੜਾ ELD ਹੈਗੀਆਂ, ਇਹਨਾਂ ਨੂੰ ਵੀ ਜਿਹਨਾਂ ਕੋਈ ELD ਹੈਗੀਆਂ, ਉਹਨਾਂ ਨੂੰ ਵੀ ਆਪਣੇ ਜਿਹਨਾਂ ਕੋਲ ਲਈਆਂ ਹੈਗੀਆਂ, ਉਹਨਾਂ ਨੂੰ ਕਾਲ ਕਰਕੇ ਕਹਿਣਾ ਚਾਹੀਦਾ ਵੀ ਭਾਈ ਸਾਡੇ ਜਿਹੜਾ ਡਾਟਾ ਵਗੈਰਾ ਹੈਗਾ ਤੁਸੀਂ ਸੈੱਲ ਨਹੀਂ ਕਰਨਾ ਕਿਤੇ ਵੀ, ਅਸੀਂ ਜਿੱਥੇ ਗਏ ਆ ਕਿੱਥੇ ਨਹੀਂ ਹੈਗਾ, ਇਹ ਵੀ ਕਿਉਂਕਿ ਇਹਨਾਂ ਦੇ ਤੀਸਰੇ ਪਾਸੋਂ ਜਾ ਕੇ ਇਹ ਸੈੱਲ ਕਰ ਦਿੰਦੇ ਸਾਡੀ ਇਨਫੋਰਮੇਸ਼ਨ ਵੀ ਇੰਨਾ ਕੁ ਟਰੱਕ ਤੁਹਾਡਾ ਮਾਰਕੀਟ ਕਿੱਥੇ ਤੇ ਫਿਰਨ ਡਿਆ। ਹੁਣ ਬ੍ਰੋਕਰ ਨੂੰ ਸਾਰਾ ਪਤਾ ਵੀ ਇੰਨਾ ਟਰੱਕ, ਕਿਉਂਕਿ ਉਹਨਾਂ ELD ਆਲਸੋ ਵੱਡਾ ਸੋਰਸ ਹੈਗਾ ਦੱਸਣ ਵਾਸਤੇ ਵੀ ਕਿਹੜਾ ਟਰੱਕ ਕਿੱਥੇ ਫਿਰਨ ਡਿਆ, ਇਹਨਾਂ ਨੂੰ ਇਹ ਸਾਡਾ ਫਿਰ ਡਾਟਾ ਸੈੱਲ ਕਰਦੇ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਉੱਥੇ ਮਤਲਬ ਵੀ ਹੈਗੇ। ਬਾਕੀ ਲਾਸਟ ਵਿੱਚ ਮੈਂ ਇਹੀ ਕਹੂੰਗਾ ਕਿ ਜਿਹੜਾ ਛੋਟਾ ਕੈਰੀਅਰ ਹੈਗਾ ਤੇ ਇੱਕ ਵੱਡਾ ਕੈਰੀਅਰ ਹੈਗਾ ਆ, ਜਿੱਦਾਂ ਵੱਡੀਆਂ ਕੰਪਨੀਆਂ ਹੈਗੀਆਂ, ਇਹਨਾਂ ਨੂੰ ਆਪਸ ਵਿੱਚ ਕੋਆਰਡੀਨੇਸ਼ਨ ਬਣਾਉਣ ਦੀ ਲੋੜ ਆ, ਆਪਸ ਵਿੱਚ ਤਾਲਮੇਲ ਦੇ ਬਣਾਉਣ ਦੀ ਲੋੜ ਆ, ਕਿਉਂਕਿ ਜਿਹੜੀ ਛੋਟਾ ਕੈਰੀਅਰ ਇਫੈਕਟ ਹੁੰਦਾ ਤੇ ਵੱਡਾ ਜਿਹੜਾ ਕੈਰੀਅਰ ਉਹ ਆਟੋਮੈਟਿਕਲੀ ਇਫੈਕਟ ਹੁੰਦਾ। ਉਹਦਾ ਰੀਜ਼ਨ ਪਿੱਛੇ ਇਹ ਆ, ਜਿੱਦਾਂ ਤੁਸੀਂ ਛੋਟੇ ਕੈਰੀਅਰ ਉਹਨਾਂ ਨੂੰ ਪਤਾ ਲੱਗਦਾ ਰਿਹਾ ਸ਼ਿਪਰ ਆ, ਉਹਨੂੰ ਪਤਾ ਵੀ ਛੋਟਾ ਕੈਰੀਅਰ ਇਸ ਪ੍ਰਾਈਸ ਦਾ ਰੇਟ ਚੱਕਣ ਡਿਆ ਆ, ਤੇ ਇਸ ਕਰਕੇ ਤੁਹਾਨੂੰ ਉਹਨੂੰ ਹੈਲਪ ਕਰਨ ਦੀ ਲੋੜ ਹੁੰਦੀ ਆ, ਕਿਉਂਕਿ ਜਿੱਲੇ ਤੁਸੀਂ ਸ਼ਿਪਰ ਨੂੰ ਪਤਾ ਲੱਗਦਾ ਵੀ ਲੋਅਰ ਲੈਵਲ ਤੇ ਜਿਹੜਾ ਸਪਾਟ ਮਾਰਕੀਟ ਸਪੈਸ਼ਲੀ ਪ੍ਰਾਈਸਾਂ ਘੱਟ ਜਾਂਦੀਆਂ ਹੈਗੀਆਂ ਨੇ, ਜਿਹੜਾ ਸ਼ਿਪਰ ਆ ਅਲਟੀਮੇਟਲੀ ਜਿਹੜੀ ਤੁਹਾਡੀ ਪ੍ਰਾਈਸ ਦੀ ਰਿਡਕਸ਼ਨ ਕਰਦਾ। ਭਾਜੀ ਰਮਨ ਨੇ ਵੀ ਕਾਫੀ ਵਾਰੀ ਡਿਸਕਸ਼ਨ ਦੱਸ ਚੁੱਕੇ ਆ ਕਿ ਜਿੱਦਾਂ ਪ੍ਰਾਈਸ ਵਗੈਰਾ ਉਹ ਜਿਹੜੇ ਨਵੇਂ ਹੈਗੇ ਆ, ਜਿਹੜੇ ਕਾਂਟਰੈਕਟਸ ਹੈਗੇ, ਉਹਦੀਆਂ ਪ੍ਰਾਈਸਾਂ ਐਵਰੀ ਮੰਥ ਹੁਣ ਤੱਕ ਆ ਗਏ ਹੈਗੇ ਵੀ ਘੱਟ ਕਰ ਦਿੰਦੇ ਹੈਗੇ ਆ। ਇਹਦੇ ਨਾਲ ਬਹੁਤ ਸਾਰਾ ਛੋਟਾ ਕੈਰੀਅਰ ਪ੍ਰਭਾਵਿਤ ਹੋ ਗਿਆ, ਇਹਦੇ ਨਾਲ ਓਬਵੀਅਸਲੀ ਵੱਡਾ ਕੈਰੀਅਰ ਪ੍ਰਭਾਵਿਤ ਹੋ ਗਿਆ। ਅਗਰ ਸਾਡੇ ਵਿੱਚ ਆਪਸ ਵਿੱਚ ਕੋਆਰਡੀਨੇਸ਼ਨ ਹੋਊਗੀ ਤਾਂ ਇਸ ਚੀਜ਼ ਦੇ ਵਿੱਚ ਰੇਟ ਨੂੰ ਅਸੀਂ ਸਟੇਬਲ ਕਰ ਸਕਦੇ ਹਾਂ। ਮੈਂ ਬਸ ਬੰਦ ਹੀ ਕਰਨ ਲੱਗਾ ਭਾਜੀ ਕਾਲ, ਤੇ ਮੈਂ ਇਹੀ ਚਾਹੂੰਗਾ ਵੀ ਕੋਸ਼ਿਸ਼ ਕਰੋ, ਹੁਣ ਜੂਨੀਅਰ ਤਾਂ ਮੈਂ ਚਾਹੁੰਦਾ ਵੀ ਨਾਪਤਾ ਜੁਆਇਨ ਕਰੋ, ਨਹੀਂ ਵੀ ਕਰਨਾ ਘੱਟੋ ਘੱਟ ਐਟਲੀਸਟ ਸੋਚ ਆਪਣੀ ਨਾਪਤਾ ਵਰਗੀ ਬਣਾ ਲਓ, ਜੂਨੀਅਰ ਵਰਗੀ ਬਣਾ ਲਓ, ਵੀ ਘਰੋਂ ਬੈਠੋ ਸੋਚੋ ਜੂਨੀਅਰ ਵਾਂਗੂ ਵੀ ਪਤਾ ਸਾਨੂੰ ਫਾਇਦਾ ਹੋਣਾ, ਮਤਲਬ ਆਣੋ ਕਿੱਦਾਂ ਵੀ ਹੈਗਾ, ਤੁਸੀਂ
ਨੁਕਸਾਨ ਤਾਂ ਨਾ ਹੋਵੋ ਨਾ, ਆਪਣਾ ਆਪ ਨੂੰ ਗਾਂ ਆਉਣ ਵਾਲੇ ਸਮੇਂ 'ਚ ਸਾਨੂੰ ਇੱਕ ਨੈਟਵਰਕ ਬਣਾਉਣਾ ਪੈਣਾ। ਸਾਡਾ ਆਪਣਾ ਨੈਟਵਰਕ ਹੋਣਾ ਚਾਹੀਦਾ, ਨਾ ਕਿ ਬਗਾਨਿਆਂ ਦਾ ਹੋਣਾ ਚਾਹੀਦਾ, ਠੀਕ ਹੈ ਨਾ ਕਿ ਤਾਂ ਹੀ ਸਾਡਾ ਗਾਂ ਅਸੀਂ ਸਰਵਾਈਵ ਕਰਾਂਗੇ। ਅਦਰਵਾਈਜ਼ ਹਰ ਇੱਕ ਬੰਦਾ ਤੁਹਾਨੂੰ ਲੁੱਟਣ ਨੂੰ ਲੱਗਾ ਹੋਇਆ ਵੀ ਕਹਿੰਦਾ ਖੋਹ ਲਈਏ ਸਾਰਾ ਕੁਝ, ਇੱਦਾਂ ਪਿਆ ਕੰਮ ਸਾਰਾ ਕਰੋ, ਬਚਦਾ ਸਾਨੂੰ ਕੁਛ ਨਹੀਂ, ਉੱਪਰਲੇ ਸਾਰੇ ਬਣਾ ਦਿੰਦੇ। ਨਹੀਂ, ਧੰਨਵਾਦ ਜੀ ਟਾਈਮ ਦੇਣ ਲਈ, ਮਿਹਰਬਾਨੀ ਜੀ, ਬਹੁਤ ਜੀ। ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਰਮਨ ਜੀ ਜੁੜੇ ਨੇ, ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਹੁਣੇ ਭਾਜੀ ਦੱਸ ਰਿਹਾ ਸੀ ਐਮਾਜ਼ੋਨ ਦਾ, ਜਿਵੇਂ ਉਹਨਾਂ ਨੇ ਟਰੱਕ ਉਹਨਾਂ ਦਾ ਹੋਲਡ ਹੋ ਗਿਆ ਸੀਗਾ। ਹਾਂਜੀ ਭਾਜੀ ਮੈਂ ਕਈ ਕੰਪਨੀਆਂ ਨਾਲ ਮੇਰੇ ਆਪਣੇ ਪਰਸਨਲੀ ਮੇਰਾ ਐਕਸਪੀਰੀਅੰਸ ਹੋਇਆ ਹੁਣੇ ਮਹੀਨੇ ਡੇਢ ਮਹੀਨੇ ਤੋਂ ਹੀ। ਬ੍ਰੋਕਰਾਂ ਨੇ ਡੇਟ ਵੀ ਕੀਤਾ, 4-4 5-5 ਦਿਨ ਹੋਲਡ ਵੀ ਕੀਤਾ ਟਰੱਕ ਦੀ। ਬਾਅਦ 'ਚ ਉਹਨਾਂ ਨੇ ਮੇਰੇ ਨਾਲ ਡਿਟੈਂਸ਼ਨ ਵੀ ਸੈਟਲ ਕਰ ਲਈ ਕਿ ਹਾਂਜੀ ਤੁਹਾਨੂੰ ਲੇ ਓਵਰ ਦਿਆਂਗੇ। 4-4 500-500 ਡਾਲਰ ਸੀਗਾ ਬਣਦਾ ਸੀ। ਉਹਨਾਂ ਨਾਲ ਸੈਟਲਮੈਂਟ ਹੋਣ ਤੋਂ ਬਾਅਦ ਜਦੋਂ ਇਨਵਾਇਸਾਂ ਕੀਤੀਆਂ ਭਾਜੀ, ਉਹਨਾਂ ਨੇ ਉਹ ਇਨਵਾਇਸਾਂ ਦੇ ਵਿੱਚ ਸੇਮ ਉਹੀ ਕੰਮ ਕੀਤਾ। ਉਹਨਾਂ ਨੇ ਮੈਨੂੰ ਉਹ ਪੇ ਨਹੀਂ ਕੀਤਾ। ਈਵਨ ਦੈਨ ਕਿ ਗਲੋਬਲ ਟ੍ਰਾਂਸ ਵਰਗੀਆਂ ਕੰਪਨੀਆਂ, ਸਨਟੈਕ ਵਰਗੀਆਂ ਵੱਡੀਆਂ ਕੰਪਨੀਆਂ, ਅੱਛੀਆਂ ਕੰਪਨੀਆਂ ਜਿਨ੍ਹਾਂ ਦੀ ਰੇਟਿੰਗ ਵੀ ਅੱਛੀ ਹੈ, ਸਭ ਕੁਛ ਠੀਕ ਹੈ, ਉਹਨਾਂ ਕੰਪਨੀਆਂ ਵੀ ਜਿਹੜਾ 4-500 ਡਾਲਰ ਜਿਹੜਾ ਨਾ ਭਾਜੀ ਇਨਵਾਇਸਾਂ 'ਚ ਮੇਰਾ ਕੱਟਿਆ। ਅਤੇ ਉਹ ਭਾਜੀ ਨੂੰ ਇਹੀ ਐਡਵਾਈਸ ਆ ਕਿ ਜਿੰਨਾ ਐਜ਼ ਸੂਨ ਐਜ਼ ਪੋਸੀਬਲ ਉਹਨਾਂ ਦਾ ਟਰੱਕ ਜਿਹੜਾ ਨਾ ਲੋਡ ਉਹਨਾਂ ਦਾ ਡਿਲੀਵਰ ਟ੍ਰੇਲਰ ਕਰ ਦੇਣ, ਨਹੀਂ ਤੇ ਕਲੇਮ 99 ਨਹੀਂ 100% ਕਲੇਮ ਪੈ ਜਾਣਾ ਉਹਨਾਂ ਨੂੰ, ਨਾ ਉਲਟਾ ਕਲੇਮ ਪੈਣਾ ਉਹਨਾਂ ਦੀ ਇੰਸ਼ੋਰੈਂਸ ਨੂੰ। ਅਤੇ ਇਹ ਤਾਂ ਚੱਲ ਹੀ ਰਿਹਾ ਜੀ ਆਪਣੀ ਇੰਡਸਟਰੀ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜੋ ਨਾ ਸ਼ਾਰਟ ਪੇਮੈਂਟ, ਹੋਰ ਜਿਹੜੇ ਪ੍ਰਾਈਸ ਆ ਸਾਡੀਆਂ ਫਰੇਟ ਮਾਰ ਰਹੇ ਆ ਰੇਟ ਜਿਹੜੇ ਸਾਡੇ। ਅਤੇ ਇਹੀ ਕਹੂੰਗਾ ਕਿ ਬੀ ਕੇਅਰਫੁਲ ਹੋ ਕੇ ਕੰਮ ਕਰੋ ਜਿੰਨਾ ਕਰ ਸਕਦੇ ਹੋ। ਥੈਂਕ ਯੂ ਭਾਜੀ, ਮਿਹਰਬਾਨੀ ਧੰਨਵਾਦ ਜੀ। ਜੀ। ਇੱਥੋਂ ਤਾਂ ਇੱਦਾਂ ਲੱਗ ਰਿਹਾ ਆ ਹਰਜੋਤ ਜੀ, ਰਮਨ ਜੀ, ਵੀ ਜਿੱਦਾਂ ਦੇ ਇੰਡਸਟਰੀ ਦੇ ਮਾੜੇ ਹਾਲਾਤ ਆ, ਹਰ ਇੱਕ ਪਾਸੇ ਇੰਨਾ ਨੈਗੇਟਿਵਿਟੀ ਚੱਲ ਰਹੀ ਆ। ਨੈਗੇਟਿਵਿਟੀ ਤਾਂ ਦੇਖੋ ਜੀ, ਜਦੋਂ ਅਸੀਂ ਹੁਣ ਬਾਹਰ ਜਾਂਦੇ ਹਾਂ, ਬਾਹਰ ਗੱਲਬਾਤ ਕਰਦੇ ਹਾਂ, ਨੈਗੇਟਿਵਿਟੀ ਤਾਂ ਜਿਹੜੀ ਹੈ, ਨੈਗੇਟਿਵਿਟੀ ਦੇ ਨਾਲ ਨਾ ਇੱਕ ਚੀਜ਼ ਹੋਰ ਮੈਂ ਜਿਹੜੀ ਬਹੁਤ ਮਹਿਸੂਸ ਕੀਤੀ ਹੈ ਕਿ ਬਹੁਤ ਜਾਣੇ ਅਸੀਂ ਵੀ ਕਈ ਵਾਰੀ ਕਰ ਦਿੰਦੇ ਹਾਂ, ਕਹਿ ਦਿੰਦੇ ਹਾਂ ਕਿ ਜਿਹੜੇ ਨਵੇਂ ਡਰਾਈਵਰਸ ਆਏ ਆ, ਨਵੀਂ ਦੁਨੀਆ, ਨਵੇਂ ਸਾਰੇ ਆਏ ਕਿ ਉਹ ਕ੍ਰੀਏਟ ਕਰ ਰਹੇ, ਉਹ ਡਬਲ ਲੌਗ ਬੁੱਕਾਂ ਯੂਜ਼ ਕਰ ਰਹੇ, ਪਰ ਉਹਨਾਂ ਨੂੰ ਡਬਲ ਲੌਗ ਬੁੱਕਾਂ ਯੂਜ਼ ਕਰਨ ਨੂੰ ਵੀ ਤਾਂ ਕੰਪਨੀਆਂ ਦੇ ਰਹੀਆਂ। ਉਹ ਕੰਪਨੀਆਂ ਕਿਹੜੀਆਂ ਨਵੀਆਂ ਆ, ਕੰਪਨੀਆਂ ਵੀ ਤਾਂ ਪੁਰਾਣੀਆਂ ਹੈਗੀਆਂ ਉਹਨਾਂ ਨੂੰ, ਠੀਕ ਹੈ ਨਾ। ਸੋ ਇਹ ਨਹੀਂ ਗਾ ਕਿ ਸਿਰਫ ਗਲਤੀਆਂ ਸਿਰਫ ਇੱਕ ਤਾੜੀ ਇੱਕ ਹੱਥ ਨਾਲ ਵੱਜਦੀ ਹੈ। ਡਰਾਈਵਰ ਨੂੰ ਅਸੀਂ ਜੇ ਬਲੇਮ ਕਰ ਰਹੇ ਹੈਗੇ ਤਾਂ ਉਹਨੂੰ ਸਟਾਰਟ ਕਰਨ ਵਾਲੀ ਕੰਪਨੀ ਹੈਗੀ, ਉਹਨੂੰ ਸਟਾਰਟ ਉਦੋਂ ਹੀ ਜਿਹੜੀ ਖਰਾਬ ਕਰਨ ਵਾਲੀ ਉਹਨੂੰ ਕੰਪਨੀ ਹੈਗੀ ਹੈ। ਕਿਸੇ ਨਾ ਕਿਸੇ ਨੇ ਉਹਨੂੰ ਇਸ ਚੀਜ਼ ਤੋਂ ਸ਼ੁਰੂ ਕੀਤਾ ਹੈ। ਅੱਜ ਦੀ ਤਰੀਕ ਦੇ ਵਿੱਚ ਗਾਰੰਟੀ ਕਰਦਾ ਕੋਈ ਨੈਟਵਰਕ, ਕੋਈ ਕੁਛ ਵੀ ਨਹੀਂ ਕੰਮ ਕਰ ਸਕਦਾ ਜੇ ਸਿਰਫ ਤੇ ਸਿਰਫ ਹਰ ਕੰਪਨੀ ਲੀਗਲ ਲੌਗ ਬੁੱਕ 'ਤੇ ਚੱਲਣ ਲੱਗ ਜਾਵੇ, ਲੀਗਲ ਆਵਰਸ ਚੱਲਣ ਲੱਗ ਜਾਵੇ, ਲੀਗਲ ਸਾਰਾ ਕੁਛ ਕਰਨ ਲੱਗ ਜਾਵੇ, ਆ ਸਾਰੇ ਰੇਟ ਠੀਕ ਹੋ ਜਾਣਗੇ, ਟਰੱਕਾਂ ਦੀ ਕਪੈਸਿਟੀ ਠੀਕ ਹੋ ਜਾਊਗੀ, ਐਵਰੀਥਿੰਗ ਵਿਲ ਬੀ ਫਾਲ ਇਨ ਪਲੇਸ। ਇਸ ਵੇਲੇ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਇਹ ਆ ਕਿ ਅਸੀਂ ਤੁਸੀਂ ਆਪ ਸੋਚੋ, ਜੇ ਇੱਕ ਲੇਬਰ ਜਿਹੜਾ ਬੰਦਾ ਆ, ਮਜ਼ਦੂਰ ਬੰਦਾ ਆ, ਉਹ ਜੇ 2 ਦਿਨਾਂ ਦਾ ਕੰਮ ਇੱਕ ਦਿਨ 'ਚ ਕਰਕੇ ਦੇ ਦੂਗਾ ਅਤੇ ਫਿਰ ਉਹਨੂੰ ਫਿਰ 2 ਦਿਨਾਂ ਦੇ ਪੈਸੇ ਕਿੱਦਾਂ ਪੇ ਹੋ? ਜੀ ਉਹਨੂੰ ਜੇ 2 ਦਿਨਾਂ ਦੇ ਪੈਸੇ ਲੈਣੇ ਤੇ 2 ਦਿਨਾਂ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ ਉਹਦੇ ਨਾਲ, ਠੀਕ ਹੈ ਨਾ। ਸੋ ਇੱਥੇ ਅਸੀਂ ਇਹ ਕਰਦੇ ਹਾਂ, ਅਸੀਂ ਸੋਚਦੇ ਸੀ ਕਿ ਭਜਾ ਕੇ ਆਪਾਂ ਟਰੱਕ ਲਾ ਲਿਆ, ਆਪਾਂ 2 ਗੇੜੇ ਲਾ ਲਾਂਗੇ, ਪਰ ਜਿਹੜੀ ਇਸ ਵੇਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਬੈਠੀ ਆ, ਜਿਹੜੀ ਇਸ ਵੇਲੇ ਕੰਪਿਊਟਰਸ ਬੈਠੇ ਆ, ਉਹ ਫਿਰ ਇਸ ਹਿਸਾਬ ਦੇ ਨਾਲ ਕਹਿੰਦੇ ਵੀ ਆਹ ਬੰਦਾ ਜਿਹੜਾ ਆ ਇਹ ਤਗੜਾ ਘੋੜਾ ਆ, ਇਹ ਛੇਤੀ ਭੱਜ ਕੇ ਕੰਮ ਕਰ ਦਿੰਦਾ, ਇਹਨੂੰ ਵਾਧੂ ਪੈਸੇ ਦੇਣ ਦੀ ਲੋੜ ਨਹੀਂ, ਇਹਨੇ ਫਿਰ ਵੀ ਕਰ ਦੇਣਾ। ਸੋ ਇਸ ਕਰਕੇ ਆਪਣੇ ਜਿਹੜੇ ਰੇਟਸ ਆ ਉਹ ਡਾਊਨ ਜਾ ਰਹੇ ਆ, ਕਿਉਂਕਿ ਅਸੀਂ ਆਪਣੀ ਅਵੇਲੇਬਿਲਿਟੀ, ਆਪਣੀ ਕੈਪੈਸਿਟੀ ਜਿਹੜੀ ਆ ਇੱਕ ਫੇਕ ਕੈਪੈਸਿਟੀ ਬਣਾਈ ਹੋਈ ਆ, ਠੀਕ ਹੈ। ਕੁਛ ਤਾਂ ਵੈਸੇ ਟਰੱਕ ਜ਼ਿਆਦਾ ਸੀਗੇ, ਕੁਛ ਅਸੀਂ ਡਬਲ ਲੌਗ ਬੁੱਕਾਂ ਯੂਜ਼ ਕਰਕੇ ਟਰੱਕ ਵਧਾ ਲਏ, ਠੀਕ ਹੈ ਨਾ। ਸੋ ਜਿਹੜਾ ਟਰੱਕ ਹੁਣ 3 ਦਿਨਾਂ 'ਚ ਅਵੇਲੇਬਲ ਹੋਣਾ ਸੀਗਾ, ਕਿਤੇ ਜਾ ਕੇ ਉਹ 2 ਦਿਨਾਂ 'ਚ ਅਵੇਲੇਬਲ ਹੋ ਜਾਂਦਾ, ਤੇ ਕੈਪੈਸਿਟੀ ਤਾਂ ਵਧਣੀ ਹੈ। ਜੀ 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 ਬਿਲਕੁਲ। ਤੇ ਜਿਹੜਾ ਕਹਿ ਕੇ ਗਏ ਸੀਗੇ ਜਿਹੜੇ ਕਾਲਰ ਵੀ ELD ਵਾਲੇ ਡਾਟਾ ਜਿਹੜਾ ਉਹ ਵੇਚ ਦਿੰਦੇ, ਕੀ ਇਦਾਂ ਦੀ ਕੋਈ ਖਬਰ ਸਾਹਮਣੇ ਆਈ ਆ ਵੀ ਇਹ? ਹਾਂਜੀ ਐਬਸੋਲੂਟਲੀ। ਡਾਟਾ ਜਿਹੜਾ ਦੇਖੋ, ਡਾਟਾ ਬਿਲੋਂਗਸ ਟੂ ਯੂ। ਤੁਸੀਂ ਜਦੋਂ ਸਾਈਨ ਅਪ ਕਰਦੇ ਆ, ਤੁਸੀਂ ਕਰਦੇ ਆ ਪੇਪਰ ਸਾਈਨ ਕਰਦੇ ਆ, ਕਿਤੇ ਨਾ ਕਿਤੇ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਉਹ ਤੁਹਾਡੀ ਆਥੋਰਾਈਜ਼ੇਸ਼ਨ ਲੈ ਲੈਂਦੀਆਂ ਪਰ ਵੇਚਦੀਆਂ। ਦੈਟਸ ਵੇਅਰ ਜਿੰਨੀ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਣ ਰਹੀ ਆ, ਜਿੰਨਾ ਮੈਂ ਜਦੋਂ ELD ਆਈ ਸੀ, ਹਮੇਸ਼ਾ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ELD ਸਿਰਫ ਤੇ ਸਿਰਫ ਤੁਹਾਡੇ ਆਵਰਸ ਆਫ ਸਰਵਿਸ ਵਾਸਤੇ ਨਹੀਂ ਆਈ। ELD ਦੇ ਨਾਲ ਹੋਰ ਬਹੁਤ ਕੁਛ ਜਿਹੜਾ ਰਿਲੇਟਡ ਹੈਗਾ, ਹੋਰ ਬਹੁਤ ਕੁਛ ਜਿਹੜਾ ਇਹਦੇ ਨਾਲ ਜੁੜਿਆ ਹੈਗਾ। ਸੋ ਉਹੀ ਚੀਜ਼ਾਂ ਜਿਹੜੀਆਂ ਹੁਣ ਵਾਪਰ ਰਹੀਆਂ
ਉਹ ਜਿਹੜੇ ਤੁਹਾਡੀ ਇਨਫੋਰਮੇਸ਼ਨ ਆ, ਵੇਚਣ ਦੀ ਗੱਲ ਆ, ਹੋਰ ਆ, ਤੁਹਾਨੂੰ ਟਰੈਕਿੰਗ ਦੀ ਗੱਲ ਆ, ਸਾਰਾ ਕੁਛ ਆ। ਸੋ ਉਹ ਸਾਰਾ ਕੁਛ ਚੱਲ ਰਿਹਾ। ਜੀ ਬਿਲਕੁਲ। ਇਨਫੈਕਟ FMCSA ਨੇ ਇੱਕ 6ਵੀਂ ਹੋਰ ELD ਉਸ ਨੂੰ ਆਪ ਰਿਵੋਕ ਜਿਹੜਾ ਕਰ ਦਿੱਤਾ। ਆਲਵੇਜ਼ ਟਰੈਕ ਕਰਕੇ ਜਿਹੜੀ ਸੀਗੀ ਉਸ ਨੂੰ ਉਹਦਾ ਨਾਂ ਹੀ ਉਹ ਆ ਜੀ। ਟਰੈਕ ਕਰਦੀ ਤਾਂ ਹਰ ਇੱਕ ਪਾਸੇ ਹੈ ਨਾ, ਆਲਵੇਜ਼ ਟਰੈਕ। ਤੇ ਉਹਨੂੰ ਰਿਵੋਕ ਉਹਨਾਂ ਨੇ ਕਰ ਦਿੱਤਾ। ਕਹਿੰਦੇ ਵੀ ਜਿੰਨਾ ਕੋਲ ਸੀਗੀ ਤੇ ਉਹ ਡਿਸਕੰਟੀਨਿਊ ਕਰਨ ਤੇ ਪੇਪਰ ਲੌਕ ਦੇ ਉੱਤੇ ਆ ਜਾਣ ਉਨੀ ਦੇਰ ਤੱਕ, ਤੇ ਫਿਰ ਉਹਨੂੰ ਰਿਪਲੇਸ ਕਰਨ ਜਿਹੜੀ ਕੰਪਲਾਇੰਟ ELD ਆ ਉਸ ਦੇ ਨਾਲ। 60 days ਹੈਗੇ ਜੀ ਰਿਪਲੇਸ ਕਰਨ ਨੂੰ। 7 days you can run on a paper and 60 days to replace ਜੀ। ਪਿਛਲੇ 2 ਹਫ਼ਤਿਆਂ 'ਚ ਤੀਜੀ ਇਹਨਾਂ ਨੇ ਰਿਵੋਕ ਕੀਤੀ ਆ ਜਿਹੜੀ FMCSA ਨੇ ਜਿਹੜੀ ਬਹੁਤ ਹੋ ਰਹੀਆਂ ਜੀ। ਮੈਂ ਹੁਣ ਜਾਣਾ ਆ, ਬਸ ਇਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ FMCSA ਦੇ ਬੂਥ ਦੇ ਲਾਗੇ ਹੀ ਖੜਾ ਆ, ਤੇ ਮੈਂ ਜਾਣਾ ਉਹਨਾਂ ਨਾਲ ਗੱਲਬਾਤ ਕਰਨੀ ਆ। ਵੀ ਮੈਨੂੰ ਪਤਾ ਹੈ ਕਿ ਜਿਹੜੀ ਮੇਰੀ ਲੇਟਲੀ ਗੱਲਬਾਤ ਹੋਈ ਆ ਉਹਦੇ ਤੋਂ ਪਤਾ ਲੱਗ ਗਿਆ ਕਿ ਕਾਫੀ ਹੋਰ ELDs ਜਿਹੜੀਆਂ ਹੈਗੀਆਂ ਉਹ ਚੌਪਿੰਗ ਬਲਾਕ ਤੇ ਹੈਗੀਆਂ। So one by one they are going through and ਕਿਉਂਕਿ ਦੇਖੋ ਨਾ ਹੁਣ ਇਹ ELDs ਜਿਹੜੀਆਂ ਨਾ ਇਹ ਕਿੱਦਾਂ ਹੋ ਰਹੀਆਂ, ਕਿਉਂਕਿ ਜਦੋਂ ਹੁਣ ਜਿਹੜੇ ਆਪਣੇ ਹੈਗੇ ਇੰਸਪੈਕਟਰ ਹੈਗੇ ਜਿਹੜੇ ਆਡਿਟ ਕਰਨ ਜਾਂਦੇ ਆ, ਸੋ ਆਡਿਟ ਕਰਕੇ ਉਹ ਰਿਪੋਰਟ ਕਰਦੇ ਆ ਬੈਕ ਟੂ ਦਾ FMCSA, ਆਪਣੇ ਪੋਰਟਲ ਤੇ ਰਿਪੋਰਟ ਕਰਦੇ ਆ ਕਿ ਕਿਹੜੀ ELD ਸੀ, ਇਹਦੇ 'ਚ ਐਡੀਟਿੰਗ ਹੋਈ ਆ ਨਹੀਂ ਹੋਈ ਆ। ਜੇ ਐਡੀਟਿੰਗ ਹੋਈ ਆ, ਡਰਾਈਵ ਟਾਈਮ ਦੀ ਐਡੀਟਿੰਗ ਹੋਈ ਆ, ਤੇ ਰਿਪੋਰਟ ਬੈਕ। ਜਦੋਂ ਇਨਫ ਰਿਪੋਰਟਸ ਇੱਕ ELD ਦੀਆਂ ਹੋ ਜਾਂਦੀਆਂ ਤੇ ਉਹਦੇ ਤੇ ਫਿਰ ਕੰਮ ਸ਼ੁਰੂ ਹੋ ਜਾਂਦਾ। ਠੀਕ। ਉਹਨੂੰ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਆ। ਸੋ ਜਿਹੜੀਆਂ ਵੀ ELDs ਜਿਹੜੀਆਂ ਹੈਗੀਆਂ ਉਹ ਡਰਾਈਵ ਟਾਈਮ ਜਿਹੜਾ ਤੁਸੀਂ ਕਰ ਰਹੇ ਹੈਗੇ ਆ, ਐਡਿਟ ਕਰ ਰਹੇ ਆ, ਤੇ ਤੁਹਾਡਾ ਆਡਿਟ ਆਉਂਦਾ ਆ, ਤੇ ਉਹ ਇੱਕ ਕਹਿ ਲਓ ਜੀ ਇੱਕ ਹੋਰ ਨੇਲ ਸਾਬਿਤ ਹੁੰਦੀ ਆ ਕਾਫਿਨ ਦੇ ਵਿੱਚ ਉਸ ELD ਦੇ। ਜੀ ਜੀ ਬਿਲਕੁਲ। ਸੋ ਦੇਖੋ ਇਹ ਮੁਸੀਬਤ FMCSA ਨੇ ਆਪ ਹੀ ਮੇਰੇ ਹਿਸਾਬ ਨਾਲ ਪੈਦਾ ਕੀਤੀ ਹੈ ਜਦੋਂ ਉਹਨਾਂ ਨੇ ਸੈਲਫ ਸਰਟੀਫਾਈਡ ਜਿਹੜਾ ਉਹ ਕੀਤਾ ਆ, ਤੇ ਹੁਣ ਇੰਡਸਟਰੀ ਦੇ ਵਿੱਚ ਗਾਹ ਵੀ ਉਹਦੇ ਕਰਕੇ ਜਿਹੜਾ ਉਹ ਪਿਆ। ਜੀ ਪਹਿਲਾਂ ਹੀ ਇਹ ਕੰਮ ਕਰਦੇ ਤਾਂ ਚੰਗੇ ਜਿਹੜਾ ਉਹ ਰਹਿਣਾ ਸੀਗਾ। ਜੀ। ਸੋ ਰਮਨ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਤੇ ਕੰਟਕੀ ਦੇ ਵਿੱਚ ਆਪਣੇ ਚਲੋ ਜਿਹੜੇ ਵੀ ਲੰਘ ਰਹੇ ਆ, ਜੇ ਉੱਥੇ ਹੈਗੇ ਨੇ ਤੁਸੀਂ ਵੇਟ ਕਰ ਰਹੇ ਆ ਲੋਡ ਦੀ, ਤਾਂ ਤੁਸੀਂ ਭਾਈ ਜ਼ਰੂਰ ਜਾ ਕੇ ਆਓ। ਜਿਹੜਾ ਇਹ ਟਰੱਕ ਸ਼ੋ ਉੱਥੇ ਹੋ ਰਿਹਾ ਹੈਗਾ ਆ, ਦੱਸ ਦਿਓ ਜੀ ਟਾਈਮਿੰਗ ਜਾਂ ਲੋਕੇਸ਼ਨ ਦਾ। ਰਮਨ ਜੀ ਦੱਸ ਦਿਓ ਜੇ ਕਿਸੇ ਨੇ ਆਉਣਾ ਹੋਵੇ ਤਾਂ। ਇਹ ਹੈਗਾ ਜੀ ਕੰਟਕੀ ਐਕਸਪੋਜੀਸ਼ਨ ਸੈਂਟਰ ਹੈਗਾ, ਬਿਲਕੁਲ 에ਅਰਪੋਰਟ ਦੇ ਲਾਗੇ ਹੈਗਾ, ਉੱਥੇ ਆ। ਤੇ ਅੱਜ 10 ਵਜੇ ਤੋਂ 5 ਵਜੇ ਤੱਕ ਹੈਗਾ, ਕੱਲ ਵੀ 10 ਤੋਂ 5 ਤੇ ਮੇਰੇ ਖਿਆਲ 10 ਤੋਂ 5 ਸੈਟਰਡੇ ਨੂੰ ਹੈਗਾ। 3 ਦਿਨ ਸ਼ੋਅ ਹੋਣਾ ਹੈਗਾ, ਤੇ ਕਾਫੀ ਇੰਪੋਰਟੈਂਟ ਹੈਗਾ, ਕਾਫੀ ਵਧੀਆ ਹੈਗਾ। ਜ਼ਰੂਰ ਆਓ, ਪਹੁੰਚੋ। ਤੇ ਜੇ ਮੈਨੂੰ ਮਿਲਣਾ ਹੈਗਾ ਇੱਥੇ 5597018000 ਦੇ ਉੱਤੇ ਟੈਕਸਟ ਕਰਕੇ ਮੈਨੂੰ ਦੱਸ ਸਕਦੇ ਆ ਤੇ ਮੈਂ ਤੁਹਾਨੂੰ ਮਿਲ ਸਕਦਾ ਜੀ। ਠੀਕ ਹੈ, ਮਿਹਰਬਾਨੀ ਰਮਨ ਜੀ, ਸ਼ੁਕਰੀਆ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਜਿਹੜੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਤੇ ਆਪਾਂ ਵੀ ਹੁਣ ਜਿਹੜੀ ਉਹ ਇਜਾਜ਼ਤ ਜਿਹੜੀ ਉਹ ਲਵਾਂਗੇ। ਦੇਖੋ ਚਾਹੇ ਜਿੱਦਾਂ ਵੀ ਆ ਹੁਣ ਸਥਿਤੀ ਹਰਜੋਤ ਜੀ ਜਿੱਦਾਂ ਦੀ ਵੀ ਚੱਲ ਰਹੀ ਆ, ਲੋਡਸ ਨੂੰ ਲੈ ਕੇ, ਪ੍ਰਾਈਸਿਸ ਨੂੰ ਲੈ ਕੇ, ਜੋ ਕੁਛ ਵੀ ਆਪਾਂ ਕੱਲ ਵੀ ਇਸ ਦੇ ਉੱਤੇ ਹੀ ਗੱਲ ਜਿਹੜੀ ਉਹ ਕੀਤੀ ਸੀਗੀ। ਨੋ ਡਾਊਟ ਕਈ ਵਾਰੀ ਆਪਾਂ ਖਰਚੇ ਜਿਹੜੇ ਉਹ ਵਧਾ ਲੈਂਦੇ ਆ, ਪਰ ਦੈਟਸ ਓਕੇ। ਹੁਣ ਜੋ ਹੋਣਾ ਸੀ ਹੋ ਗਿਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਲਈ ਮੁਸ਼ਕਿਲ ਆ ਤਾਂ ਇਹਦੇ ਚੋਂ ਬਾਹਰ ਨਿਕਲ ਕੇ ਕੁਛ ਹੋਰ ਕਰ ਲਓ, ਫਿਰ ਮੁੜ ਦੁਬਾਰਾ ਤੁਹਾਨੂੰ ਚਾਂਸ ਵੀ ਜਿਹੜਾ ਆ ਇਸ ਇੰਡਸਟਰੀ 'ਚ ਆਉਣ ਦਾ ਜਿਹੜਾ ਉਹ ਮਿਲ ਜਾਊਗਾ। ਸੋ ਅਮਰੀਕਾ ਤੁਹਾਨੂੰ ਮਲਟੀਪਲ ਚਾਂਸਿਸ ਜਿਹੜੇ ਆ ਉੱਥੇ ਤੁਹਾਨੂੰ ਮਿਲਦੇ ਰਹਿੰਦੇ ਆ। ਘਬਰਾਓ ਨਾ, ਤੇ ਇਹ ਨਾ ਸੋਚੋ ਵੀ ਮੈਂ ਕੁਛ ਇੱਦਾਂ ਦਾ ਪੁੱਠਾ ਸਿੱਧਾ ਜਿਹੜਾ ਆ ਉਹ ਕੰਮ ਜਿਹੜਾ ਉਹ ਕਰਾਂ ਜਿਹਦੇ ਨਾਲ ਆਪਣੀ ਸਿਹਤ ਨੂੰ ਜਾਂ ਪਰਿਵਾਰ ਨੂੰ ਪਿੱਛੇ ਜਾਂ ਕਿਸੇ ਨੂੰ ਜਿਹੜੀ ਉਹ ਬਾਅਦ ਦੇ ਵਿੱਚ ਦਿੱਕਤ ਆਵੇ। ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਰੱਖ ਕੇ ਜਿਹੜਾ ਉਹ ਚੱਲਣਾ ਆ। ਤੇ ਬਾਕੀ ਜੇ ਕਿਸੇ ਨੂੰ ਲੱਗ ਰਿਹਾ ਮੈਂਟਲੀ ਇੱਦਾਂ ਹੈਗਾ ਆ ਤਾਂ ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਆ, ਉਹਨਾਂ ਦੀ ਜਿਹੜੀ ਉਹ ਤੁਸੀਂ ਮਦਦ ਲੈ ਸਕਦੇ ਆ। ਇੱਕ ਦੂਜੇ ਦੇ ਜਿਹੜੇ ਹੁਣ ਬਾਹਾਂ ਬਣੋ ਤੇ ਮਦਦ ਕਰੋ ਇੱਕ ਦੂਜੇ ਦੀ, ਰਾਦਰ ਦੈਨ ਵੀ ਬਾਅਦ ਦੇ ਵਿੱਚ ਆਪਾਂ ਨੂੰ ਕੁਛ ਅਜਿਹੀਆਂ ਅਣਸੁਖਾਵੀਆਂ ਜਿਹੜੀਆਂ ਆ ਉਹ ਖਬਰਾਂ ਸੁਣਨ ਨੂੰ ਜਿਹੜੀਆਂ ਉਹ ਮਿਲਣ ਜੀ। ਤੇ ਹਰਜੋਤ ਸਿੰਘ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਗੁਰਬਾਣੀ ਦੇ ਜਿਹੜੇ ਸ਼ਬਦ ਕੀਰਤਨ ਦਾ ਪ੍ਰੋਗਰਾਮ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। 11 ਵਜੇ ਤੋਂ ਲੈ ਕੇ 12:45 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ। 12:45 ਵਜੇ ਅਪਡੇਟ ਕੈਨੇਡਾ ਪ੍ਰੋਗਰਾਮ ਉਹ ਤੁਹਾਡੇ ਲਈ ਪੇਸ਼ ਕਰਾਂਗੇ, ਕੈਨੇਡਾ ਦੀਆਂ ਅਹਿਮ ਖਬਰਾਂ। ਫਿਰ ਉਸ ਤੋਂ ਉਪਰੰਤ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਹੋਵੇਗਾ
ਕੁਝ ਗੱਲਾਂ ਕੁਝ ਗੀਤ ਫਰਮਾਇਸ਼ੀ ਗੀਤਾਂ ਦਾ 3 ਤੋਂ 4 ਵਜੇ ਤੱਕ ਸਾਂਝੀ ਸੱਤ ਪ੍ਰੋਗਰਾਮ ਆ ਉਹ ਪੇਸ਼ ਹੋਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਇਤਿਹਾਸ ਦੇ ਝਰੋਖੇ ਚੋਂ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ ਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਤੇ ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ US।